ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਦਾਬਰਜ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 14 अक्तूबर 2019 30 असो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅੱਜ ਮੰਡੇ ਦਾ ਦਿਨ ਹੈ ਪ੍ਰੋਗਰਾਮ ਦਾ, ਪਹਿਲਾ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਅਸੀਂ ਕਸ਼ਮੀਰ ਮੁੱਦੇ ਦੇ ਉੱਪਰ ਹਮੇਸ਼ਾ ਹੀ ਲਗਾਤਾਰਤਾ ਨਾਲ ਵਿਚਾਰਾਂ ਕਰਦੇ ਹਾਂ, ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅੱਜ 71 ਦਿਨ ਹੋ ਚੁੱਕੇ ਹਨ ਕਸ਼ਮੀਰ ਦੇ ਵਿੱਚ ਕਰਫਿਊ ਲੱਗਿਆ ਹੋਇਆ। ਸੋ 80 ਲੱਖ ਜੋ ਉੱਥੋਂ ਦੇ ਕਸ਼ਮੀਰੀ ਨੇ ਉਹਨਾਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਸੋ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਹਫਤੇ ਦੀਆਂ ਸਾਡੇ ਖਿੱਤੇ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਸ਼ੁਰੂਆਤ ਕੀਤੀ, ਅੱਜ 71ਵਾਂ ਦਿਨ ਹੈ। ਬਿਲਕੁਲ। ਕਸ਼ਮੀਰ ਇੱਕ ਕੰਸੈਂਟਰੇਸ਼ਨ ਕੈਂਪ, ਇੱਕ ਖੁੱਲੀ ਜੇਲ੍ਹ ਦਾ, ਔਰ ਇਸੇ ਦੌਰਾਨ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ 2 ਰੋਜ਼ਾ ਦੌਰੇ ਦੇ ਉੱਤੇ ਭਾਰਤ ਦੇ ਵਿੱਚ ਆਏ। ਮੋਦੀ ਦੇ ਨਾਲ 1-to-1 ਗੱਲਬਾਤ ਚੇਨਈ 'ਚ ਜੀ। ਉਹ ਵਾਪਸ ਗਏ। ਉਸ ਦੇ ਕੀ ਕਨਸੀਕੁਐਂਸਿਸ ਨੇ ਔਰ ਉਸ ਸਾਰੇ ਚੋਂ ਕੀ ਨਿਕਲਿਆ ਜਾਂ ਉਸ ਦੇ ਕੀ ਇਫੈਕਟ ਹੋਣਗੇ। ਬਿਲਕੁਲ। ਇਸ ਤੋਂ ਇਲਾਵਾ ਅਸੀਂ ਉਸ ਖਿੱਤੇ ਦੇ ਵਿੱਚ ਦੇਖ ਰਹੇ ਹਾਂ ਕਿ ਕਿਵੇਂ ਈਵਨ ਡਿਪਲੋਮੇਸੀ, ਇਮਰਾਨ ਖਾਨ ਈਰਾਨ ਦੇ ਦੌਰੇ ਤੇ ਸਨ, ਈਰਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਹੁਣ ਕੱਲ੍ਹ ਉਹ ਸਾਊਦੀ ਅਰੇਬੀਆ ਜਾ ਰਹੇ ਨੇ ਕਿਉਂਕਿ ਜਿਹੜਾ ਇਹਨਾਂ ਦਾ ਆਪਸੀ ਟਕਰਾਅ ਹੈ ਸਾਊਦੀ ਅਰੇਬੀਆ ਔਰ ਈਰਾਨ ਦਾ, ਜਿਹੜਾ ਲੱਗਦਾ ਸੀ ਕਿ ਜੰਗ ਵੱਲ ਵੱਧ ਰਿਹਾ ਹੈ ਜੀ, ਔਰ ਇਸ ਵੇਲੇ ਦੋਨਾਂ ਦੇ ਵਿੱਚ ਸੁਲਹ ਸਫਾਈ ਕਰਵਾਉਣ ਦੇ ਲਈ ਇਮਰਾਨ ਖਾਨ ਜਿਹੜਾ ਹੈ ਉਹ ਇੱਕ ਸਾਲਸ ਆਰਬਿਟਰੇਟਰ ਦਾ ਰੋਲ ਅਦਾ ਕਰ ਰਹੇ ਨੇ। ਉਹ ਕਿੱਥੋਂ ਤੱਕ ਕਾਮਯਾਬ ਹੋਣਗੇ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਸ ਸਾਰੇ ਚੋਂ ਇਹ ਜ਼ਰੂਰ ਨਜ਼ਰ ਆ ਰਿਹਾ ਕਿ ਜਿਵੇਂ ਕਸ਼ਮੀਰ ਇਸ਼ੂ ਉਸ ਖਿੱਤੇ ਦੇ ਵਿੱਚ ਵੀ ਬੈਕ ਬਰਨਰ ਦੇ ਉੱਤੇ ਜਾ ਰਿਹਾ। ਪਰ ਇਸ ਸਾਰੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਵਰਲਡ ਸਿੱਖ ਪਾਰਲੀਮੈਂਟ ਦਾ, ਜਿਸ ਦਾ 2 ਰੋਜ਼ਾ ਸੈਸ਼ਨ ਇੰਗਲੈਂਡ ਦੇ ਡਰਬੀ ਸ਼ਹਿਰ ਦੇ ਵਿੱਚ ਹੋਇਆ, ਜਿਸ ਦੇ ਵਿੱਚ ਜਿਹੜਾ 25 ਦੇਸ਼ਾਂ ਤੋਂ 130 ਤੋਂ ਜ਼ਿਆਦਾ ਡੈਲੀਗੇਟ ਸ਼ਾਮਲ ਹੋਏ। ਬੜਾ ਸਕਸੈਸਫੁਲ ਸੈਸ਼ਨ ਸੀ ਔਰ ਇਹ ਬੇਸ਼ੱਕ 25 ਦੇਸ਼ਾਂ ਤੋਂ 130 ਡੈਲੀਗੇਟ ਆਫੀਸ਼ੀਅਲੀ ਜਿਨ੍ਹਾਂ ਨੇ ਐਂਟਰੀ ਕੀਤੀ ਉੱਥੇ, ਲੇਕਿਨ ਇਸ ਤੋਂ ਇਲਾਵਾ 100 ਦੇ ਕਰੀਬ ਆਬਜ਼ਰਵਰ ਵੀ ਕੁਝ ਜਥੇਬੰਦੀਆਂ ਦੇ ਜਿਹੜੇ ਕਿ ਅਜੇ ਡਾਇਰੈਕਟ ਜਿਨ੍ਹਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੂੰ ਜੁਆਇਨ ਨਹੀਂ ਕੀਤਾ, ਉਹ ਉਹਨੂੰ ਆਬਜ਼ਰਵਰ ਦੇ ਤੌਰ ਦੇ ਉੱਤੇ ਆਏ। ਔਰ ਕਿਉਂਕਿ ਜਿਹੜਾ ਫਾਈਨਲ ਡੇ ਸੈਸ਼ਨ ਸੀ, ਕਿਉਂਕਿ ਪਹਿਲਾ 2 ਰੋਜ਼ਾ ਤਾਂ ਇੱਕ ਕਲੋਜ਼ ਸੈਸ਼ਨ ਜਿਸ ਦੇ ਵਿੱਚ 10 ਕੌਂਸਲਸ ਅੱਡ-ਅੱਡ, ਜਿਹਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਹਿਊਮਨ ਰਾਈਟਸ, ਸਿਵਲ ਰਾਈਟਸ ਦੀ, ਐਜੂਕੇਸ਼ਨਲ ਲੈਵਲ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਕੀ ਕਰੇਗੀ, ਰਿਲੀਜੀਅਸ ਖੇਤਰ ਦੇ ਵਿੱਚ ਕੀ ਕਰੇਗੀ, ਫਾਈਨੈਂਸ਼ੀਅਲੀ ਵਰਲਡ ਸਿੱਖ ਬੈਂਕ ਦਾ ਕਨਸੈਪਟ ਜਿਸ ਦੇ ਉੱਤੇ ਕੰਮ ਹੋਇਆ, ਔਰ ਹੋਰ ਬਹੁਤ ਸਾਰੇ ਇਸ਼ੂ, ਖਾਸ ਤੌਰ ਤੇ RSS ਦੇ ਉੱਤੇ ਪਾਬੰਦੀ ਦੀ ਮੰਗ ਔਰ ਕਿਵੇਂ ਭਾਰਤ ਦੇ ਵਿੱਚ ਕਸ਼ਮੀਰੀਆਂ ਦੇ ਨਾਲ ਖਲੋਣਾ ਔਰ ਈਵਨ ਲੌਂਗ ਟਰਮ ਦਲਿਤ ਭਾਈਚਾਰਾ, ਮੁਸਲਮਾਨ ਔਰ ਈਸਾਈ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਕਿਵੇਂ ਇੱਕ ਗਲੋਬਲ ਨੈਰੇਟਿਵ ਕ੍ਰੀਏਟ ਕਰਨਾ ਕਿ ਕਿਵੇਂ ਅੱਜ 1 ਬਿਲੀਅਨ 300 ਮਿਲੀਅਨ ਲੋਕ ਕਿਸ RSS ਦੀ ਹਿੰਦੂਤਵੀ ਆਈਡੀਓਲੋਜੀ ਦੇ ਥੱਲੇ ਨੇ, ਜਿਹਨੂੰ
ਬ੍ਰਾਹਮਣਵਾਦ ਦਾ ਨਾਂ ਦਿੱਤਾ ਗਿਆ ਇਹਨਾਂ ਵੱਲੋਂ ਆਪਣੇ ਤੌਰ ਤੇ ਜੀ। ਸੋ ਇਹ ਜਿਹੜੇ ਨੇ 10 ਦੇ ਕਰੀਬ ਜਿਹੜੇ ਅੱਡ-ਅੱਡ ਰੈਜ਼ੋਲੂਸ਼ਨ ਔਰ ਆਉਣ ਵਾਲੇ ਸਾਲ ਦੇ ਕੰਮ ਉਹ ਲਿਖੇ ਗਏ। ਇਹਨਾਂ ਤੋਂ ਇਲਾਵਾ ਜਦੋਂ ਇਹ ਫਾਈਨਲ ਡੇ ਦਾ ਲਗਭਗ 3 ਘੰਟੇ ਦਾ ਸੈਸ਼ਨ ਚੱਲਿਆ ਤੇ ਇਹ TV 84 ਤੇ ਵੀ ਲਾਈਵ ਚੱਲ ਰਿਹਾ ਸੀ, ਸਿੱਖ ਚੈਨਲ ਦੇ ਉੱਤੇ ਵੀ ਸੀ, ਅਕਾਲ ਚੈਨਲ ਵੀ ਸੀ, ਸ਼ਾਇਦ 2-3 ਹੋਰ ਚੈਨਲ ਸੀ। ਸੋ ਲੱਖਾਂ ਲੋਕ ਜਿਹੜੇ ਨੇ ਉਹ ਇਸ ਦੀ ਲਾਈਵ ਕਵਰੇਜ ਦੇਖ ਰਹੇ ਸੀ ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਬੜੇ ਟਰਸਟਵਰਦੀ ਬਜ਼ੁਰਗ ਪੰਥਕ ਬਜ਼ੁਰਗ ਜਿਹੜੇ ਕਿ ਬਾਪੂ ਗੁਰਬਚਨ ਸਿੰਘ ਜਾਂ ਬਾਪੂ ਗੁਰਚੰਦ ਸਿੰਘ ਉਹਨਾਂ ਦਾ ਨਾਮ ਹੈ, ਜਿਨ੍ਹਾਂ ਦੀ ਕੁਰਬਾਨੀ ਅੱਗੇ ਹਰ ਕੋਈ ਸਿਰ ਝੁਕਾਉਂਦਾ, ਉਹ ਖਾਸ ਤੌਰ ਦੇ ਉੱਤੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਦੇ ਲਈ ਆਏ ਔਰ ਇਸ ਨੂੰ ਸਪੀਕਰ ਦੇ ਤੌਰ ਤੇ ਜੋਗਾ ਸਿੰਘ ਇੰਗਲੈਂਡ ਦੇ ਵਿੱਚ ਪੁਰਾਣੇ ਖਾਲਿਸਤਾਨੀ ਐਕਟਿਵਿਸਟ ਨੇ, ਪੰਥਕ ਧਿਰਾਂ ਦੇ ਵਿੱਚ ਜਾਣੇ ਜਾਂਦੇ ਨੇ, ਉਹਨਾਂ ਨੇ ਇਸ ਸਾਰੇ ਪਾਰਲੀਮੈਂਟ ਦੀ ਕਾਰਵਾਈ ਨੂੰ ਕੰਡਕਟ ਕੀਤਾ ਔਰ ਬਹੁਤ ਸਾਰੇ, ਕਿਉਂਕਿ ਜਦੋਂ TV 84 ਤੇ ਵੀ ਚੱਲਿਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ੇਅਰ ਨੇ ਔਰ ਸੈਂਕੜਿਆਂ ਕਾਮੈਂਟ ਨੇ ਔਰ ਬਹੁਤ ਸਾਰਿਆਂ ਨੇ ਕਿਹਾ ਵੀ ਪਹਿਲੀ ਵਾਰ, ਔਰ ਜਿਹੜੇ ਉਹਨਾਂ ਦੇ ਵਿੱਚ ਈਵਨ ਪਾਰਟਿਸਪੈਂਟਸ ਸੀ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਵੀ ਸੀ ਕਿ ਪਹਿਲੀ ਵਾਰ ਸੱਚਮੁੱਚ ਲੱਗਾ ਕਿ ਇੱਕ ਬਿਨਾਂ ਦੇਸ਼ ਹੁੰਦਿਆਂ ਹੋਇਆਂ ਵੀ ਸਾਡੀ ਪਾਰਲੀਮੈਂਟ ਹੈ ਔਰ ਅਸੀਂ ਜਿਹੜਾ ਕਿਵੇਂ ਆਪਣੇ ਹਰ ਜਿਹੜਾ ਚੈਲੰਜ ਹੈ ਉਸ ਦੇ ਨਾਲ ਨਿਬੜ ਸਕਦੇ ਹਾਂ। ਅਮਰੀਕਾ ਚੋਂ ਵੀ ਇੱਕ ਸਟਰੋਂਗ ਡੈਲੀਗੇਸ਼ਨ ਜਿਨ੍ਹਾਂ ਦੇ ਵਿੱਚ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਚੈਪਟਰ ਦੇ ਔਰ ਭਾਈ ਹਰਦਿਆਲ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਨਾਲ ਸੰਬੰਧਿਤ ਨੇ, ਬਲਵਿੰਦਰ ਸਿੰਘ ਚੱਠਾ, ਸਰਦਾਰ ਸੰਤੋਖ ਸਿੰਘ ਔਰ ਹਰਜਾਪ ਸਿੰਘ ਜਾਫੀ ਇੰਡੀਆਨਾ ਤੋਂ। ਸੋ ਇਹਨਾਂ ਸਾਰਿਆਂ ਦੀ ਹਰਪ੍ਰੀਤ ਸਿੰਘ LA ਤੋਂ ਔਰ ਇੱਕ ਸਿੰਘ ਹੋਰ ਜਤਿੰਦਰਬੀਰ ਸਿੰਘ ਉਹ ਵੀ LA ਤੋਂ ਔਰ ਹੋਰ ਵੀ ਕੈਨੇਡਾ ਤੋਂ। ਮੈਂ ਹੁਣ ਸਾਰਿਆਂ ਦਾ ਨਾਮ ਨਹੀਂ ਇਸ ਵੇਲੇ ਮੈਨੂੰ ਯਾਦ ਆ ਰਿਹਾ, ਲੇਕਿਨ ਇਹਨਾਂ ਨੇ ਜਿੱਥੇ ਆਪਣੀ ਪ੍ਰੈਜ਼ੈਂਸ ਦਿਖਾਈ ਉੱਥੇ ਆਪਣੀਆਂ ਜਿਹੜੀਆਂ ਪ੍ਰੈਜ਼ੈਂਟੇਸ਼ਨ ਸੀ ਉਸ ਦੇ ਵਿੱਚ ਵੀ TV 84 ਦਾ ਜ਼ਿਕਰ ਹੋਇਆ। ਮੈਂ ਕੁਝ ਕਾਰਨਾਂ ਕਰਕੇ ਨਹੀਂ ਪਹੁੰਚ ਸਕਿਆ ਔਰ ਜਿਵੇਂ ਅੱਜ ਹੀ ਬਲਵਿੰਦਰ ਸਿੰਘ ਚੱਠਾ ਵਾਪਸ ਆਏ ਔਰ ਕਹਿ ਰਹੇ ਸੀ ਕਿ ਵੀ ਤੁਹਾਨੂੰ ਬਹੁਤ ਯਾਦ ਕਰਦੇ ਸੀ ਸਾਰੇ। ਮੈਂ ਕਿਹਾ ਨਹੀਂ, ਮੇਰਾ ਦਿਲ ਤਾਂ ਉੱਥੇ ਹੀ ਧੜਕਦਾ ਰਿਹਾ ਔਰ ਕਈ ਵਾਰ ਇਹ ਹੁੰਦਾ ਵੀ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜਾ ਪਾਰਟ, ਕਿਉਂਕਿ 2015 ਦੇ ਸਰਬੱਤ ਖਾਲਸਾ 'ਚ ਜਦੋਂ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਪਾਸ ਹੋਇਆ, ਜਥੇਦਾਰ ਜਗਤਾਰ ਸਿੰਘ ਹਵਾਰਾ ਬਤੌਰ ਜਥੇਦਾਰ ਆਏ, ਜਿੱਥੇ ਰੈਜ਼ੋਲੂਸ਼ਨ ਹੋਰ ਵੀ ਸਨ, ਪਰ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਉਹ ਪਾਰਟ ਹੈ ਜਿਹੜਾ ਡੂਏਬਲ ਵੀ ਹੈ ਔਰ ਭਵਿੱਖ ਦੇ ਵਿੱਚ ਜੇ ਦੁਨੀਆ ਦੀਆਂ ਹਕੂਮਤਾਂ ਦੇ ਨਾਲ ਅੱਡ-ਅੱਡ ਥਾਵਾਂ ਦੇ ਉੱਤੇ ਆਪਣੇ ਕਾਜ਼ ਨੂੰ ਅੱਗੇ ਤੋਰਨ ਦੇ ਲਈ ਵੀ ਗੱਲ ਕਰਨੀ ਹੈ ਤੇ ਜਿਹੜੀ ਰਿਪਰੈਜ਼ੈਂਟੇਟਿਵ ਬਾਡੀ ਹੈ ਜਿਹੜੀ ਕਿ 30 ਮਿਲੀਅਨ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਸੱਚਮੁੱਚ ਜਿਹੜੀ ਹੈ ਉਹ ਵੈਲ ਗਰਾਊਂਡਡ ਆਰਗੇਨਾਈਜੇਸ਼ਨ ਹੋਏ ਜਾਂ ਸਿਸਟਮ ਹੋਏ ਜਾਂ ਸਟਰਕਚਰ ਹੋਏ। ਸੋ ਵਰਲਡ ਸਿੱਖ ਪਾਰਲੀਮੈਂਟ ਦੀ ਖੂਬਸੂਰਤੀ ਇਹ ਹੈ ਕਿ ਇਹ ਇੱਕ ਵੱਡਾ ਗਰਾਊਂਡ ਹੈ ਜਿਸ ਦੇ ਵਿੱਚ ਇੱਕ ਹਿੱਸੇ 'ਚ ਬੇਸ਼ੱਕ ਕੋਈ ਵਾਲੀਬਾਲ ਖੇਡ ਰਿਹਾ ਹੈ, ਕੋਈ ਸੌਕਰ ਖੇਡ ਰਿਹਾ ਹੈ, ਕੋਈ ਬਾਸਕਟਬਾਲ ਖੇਡ ਰਿਹਾ ਹੈ, ਕੋਈ ਬੈਡਮਿੰਟਨ ਖੇਡ ਰਿਹਾ ਹੈ, ਉਹ ਸਾਰੀ ਉਸ ਦਾ ਹਿੱਸਾ ਨੇ। ਸੋ ਇਹ ਇੱਕ ਹੋਰ ਜਥੇਬੰਦੀ ਨਹੀਂ ਹੈ, ਜਥੇਬੰਦੀਆਂ ਤਾਂ ਆਲਰੇਡੀ ਹੈਗੀਆਂ ਨੇ, ਪਰ ਜਿਹੜੇ ਜਿਸ ਮਿਸਲ ਦੇ ਝੰਡੇ ਥੱਲੇ ਵੀ ਕੰਮ ਕਰਦੇ ਨੇ, ਕਿਸੇ ਦਾ ਇੰਟਰਸਟ ਸਿਰਫ ਧਾਰਮਿਕ ਮੁੱਦਿਆਂ ਦੇ ਉੱਤੇ ਹੈ, ਉਹ ਪੰਜਾਬੀ ਸਿਖਾਣੀ ਪੜ੍ਹਾਣੀ ਜਾਂ ਗੁਰਮਤ ਦੀ ਸਿੱਖਿਆ ਜਾਂ ਧਰਮ ਪ੍ਰਚਾਰ ਦੀ ਗੱਲ, ਇੱਕ ਉਹ ਨੇ ਜਿਹੜੇ ਫਾਈਨੈਂਸ਼ੀਅਲ ਐਸਪੈਕਟ ਦੇ ਜਿਹੜੇ ਐਕਸਪਰਟ ਨੇ ਔਰ ਉਹ ਸਮਝਦੇ ਨੇ ਵੀ ਇਸ ਫੀਲਡ ਸਾਨੂੰ ਕੰਮ ਕਰਨ ਦੀ ਲੋੜ ਹੈ, ਅਸੀਂ ਪੰਥ ਲਈ ਕੁਝ ਕਰਨਾ ਚਾਹੁੰਦੇ ਹਾਂ। ਜਿਹੜੇ ਸਿਆਸੀ ਤੌਰ ਤੇ ਜਿਵੇਂ ਐਡਵੋਕੇਟ ਰਣਜੀਤ ਸਿੰਘ ਸਰਾਏ ਜਿਹੜੇ ਕਿ ਇੰਗਲੈਂਡ ਦੇ ਵਿੱਚ ਕਾਫੀ ਵਕਤ ਤੋਂ ਐਕਟਿਵ ਨੇ, ਉਸ ਕਮੇਟੀ ਨੂੰ ਹੈਡ ਕਰਦੇ ਨੇ ਜਿਹੜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੀ ਹੈ, ਜਿੰਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋਏ ਨੇ ਔਰ ਜਿੰਨੇ ਵੀ ਇਸ ਕਿਸਮ ਦੇ ਮੂਵ ਨੇ ਇੰਗਲੈਂਡ ਦੇ ਵਿੱਚ ਉਹ ਆਵਾਜ਼ ਹੁੰਦੇ ਨੇ। ਔਰ ਇਸ ਸਾਰੇ ਦੇ ਨਾਲ ਇਹ ਹੈ ਕਿ ਵੀ ਇੱਕ ਯਤਨ ਹੈ ਕਿ ਘੱਟੋ ਘੱਟ ਇੱਕ ਪਲੇਟਫਾਰਮ ਜਿਹਦੇ 'ਚ ਇਹ ਠੀਕ ਹੈ ਵੀ ਅਜੇ ਕੋਈ ਕੁਛ ਦੇ ਕੰਸਰਨ ਵੀ ਸੀ ਔਰ ਐਤਕੀ ਜਿਹੜੇ ਅਬਜ਼ਰਵਰ ਦੇ ਤੌਰ ਤੇ ਆਏ ਉਹਨਾਂ ਦਾ ਇਹ ਸੀ ਔਰ ਇਸੇ ਤਰ੍ਹਾਂ ਵਰਲਡ ਸਿੱਖ ਪਾਰਲੀਮੈਂਟ ਨੇ ਇਹ ਵੀ ਰਿਜ਼ੋਲਵ ਕੀਤਾ ਕਿ ਰੈਫਰੈਂਡਮ 2020 ਦੀ ਖੁੱਲ੍ਹ ਕੇ ਹਮਾਇਤ ਕੀਤੀ ਜਾਏ। ਉਹਨਾਂ ਨੇ ਕਾਲ ਦਿੱਤੀ ਹੈ ਸਾਰੇ ਸਿੱਖਾਂ ਨੂੰ ਕਿ ਭਾਈ ਐਜ਼ ਏ ਵੋਟਰ ਵੀ ਰਜਿਸਟਰ ਹੋਵੋ, ਉਹਨੂੰ ਜੁਆਇਨ ਵੀ ਕਰੋ ਔਰ ਅਸੀਂ ਇਹ ਐਕਸਪੈਕਟ ਵੀ ਕਰਦੇ ਹਾਂ ਕਿ ਜਿਹੜੀਆਂ ਧਿਰਾਂ ਜੇ ਪੰਜਾਬ ਦੇ ਵਿੱਚ ਵੀ ਅਸੀਂ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਸਟਰਗਲ ਨੂੰ ਜਿਉਂਦੇ ਰੱਖਿਆ ਹੈ,
ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਦਲ ਖਾਲਸਾ ਹੋਏ ਜਾਂ ਦੂਸਰੇ ਇੰਡੀਵਿਜੂਅਲਸ ਹੋਣ, ਉਹਨਾਂ ਦੀਆਂ ਸ਼ੁਰੂ ਦੇ ਵਿੱਚ ਕੁਝ ਰਿਜ਼ਰਵੇਸ਼ਨ ਸਨ, ਹੁਣ ਵੀ ਸ਼ਾਇਦ ਕੁਝ ਜਥੇਬੰਦੀਆਂ ਦੀਆਂ ਬਾਹਰ ਵੀ ਹੋਣਗੀਆਂ, ਪਰ ਅਸੀਂ ਸਮਝਦੇ ਹਾਂ ਕਿ ਇਹ ਅਲਟੀਮੇਟਲੀ ਜਿਹੜਾ ਮੈਨੂੰ ਚੰਗਾ, ਕਿਉਂਕਿ ਮੈਂ ਵੀ ਲਾਈਵ ਦੇਖਿਆ ਸਾਰਾ, ਮੈਨੂੰ ਜਿਹੜਾ ਚੰਗਾ ਵਰਤਾਰਾ ਲੱਗਾ ਹੈ ਕਿ ਉੱਥੇ ਕੋਈ ਇਸ ਕਿਸਮ ਦੀ ਐਰੋਗੈਂਸ ਨਹੀਂ ਸੀ ਕਿ ਜੀ ਅਵਰ ਵੇ ਔਰ ਹਾਈਵੇ, ਕਿ ਜਾਂ ਸਾਡੀ ਗੱਲ ਮੰਨੋ ਨੇ ਤਾਂ ਚੜ ਜਾਓ ਫ੍ਰੀ ਵੇ ਤੇ ਕੋਈ ਤੁਹਾਡੇ ਲਈ ਰਾਹ ਨਹੀਂ ਹੈ। ਉਹਨਾਂ ਨੇ ਸਭ ਨੂੰ ਐਕੋਮੋਡੇਟ ਕਰਨ ਦੀ ਗੱਲ ਵੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਅਸੀਂ ਕੁਝ ਜਿਹੜੀਆਂ ਨੇ 130 ਜਾਂ ਦੂਸਰੀਆਂ ਜਿਹੜੇ ਐਜ਼ ਏ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਦੇ ਲਏ ਨੇ, ਬਟ ਬਹੁਤ ਸਾਰੀਆਂ ਸੀਟਾਂ ਖਾਲੀ ਛੱਡੀਆਂ ਹੋਈਆਂ ਨੇ ਤਾਂ ਕਿ ਜਿਹੜੇ ਵੀ ਇਸ ਨੂੰ ਜੁਆਇਨ ਕਰਨਾ ਚਾਹਣਗੇ ਆਉਣ ਵਾਲੇ ਪੀਰੀਅਡ ਦੇ ਵਿੱਚ ਉਹਨਾਂ ਨੂੰ ਅਕਮੋਡੇਟ ਕੀਤਾ ਜਾਏਗਾ। ਸੋ ਮੈਂ ਸਾਰੇ, ਹਾਲਾਂਕਿ ਇਸ ਕਿਸਮ ਦਾ ਇੰਨਾ ਸਕਸੈਸਫੁਲ ਫੰਕਸ਼ਨ ਆਰਗੇਨਾਈਜ਼ ਕਰਨ ਕਿੰਨੇ ਹਫ਼ਤੇ ਕਿੰਨੇ ਮਹੀਨੇ ਉੱਥੋਂ ਵਾਲਿਆਂ ਦੀ ਨੀਂਦ ਉੜੀ ਹੋਏਗੀ ਜਿਨ੍ਹਾਂ ਨੇ ਹੋਸਟ ਕੀਤਾ ਉਹਨਾਂ ਦੇ ਲਈ। ਫਿਰ ਜਦੋਂ ਤੁਸੀਂ ਇੰਨਾ ਤੁਹਾਡਾ 150 ਬੰਦਾ ਆ ਰਿਹਾ ਹੈ, ਉਹਨਾਂ ਨੂੰ ਚੱਕਣਾ ਛੱਡਣਾ, ਫਲਾਈਟਸ ਲੇਟ ਹੋ ਗਈਆਂ, ਅੱਧੀ ਰਾਤ ਨੂੰ ਹੋ ਗਈਆਂ, ਕਈ 에ਅਰਪੋਰਟ ਤੇ ਗਏ, ਪਾਸਪੋਰਟ ਘਰ ਭੁੱਲ ਗਏ, ਉਹਨਾਂ ਨੂੰ ਲੱਭ ਕੇ ਇੱਕ ਬੰਦਾ ਦੌੜ ਰਿਹਾ, ਪਾਸਪੋਰਟ ਆਪਣੇ ਹੁੰਦੇ ਆ ਨਾ ਜੀ ਸਾਡੇ। ਸੋ ਉਸ ਸਾਰੇ ਦੇ ਬਾਵਜੂਦ ਜਿਵੇਂ ਸਕਸੈਸਫੁਲੀ ਇਹ ਜਿਹੜਾ ਪ੍ਰੀਵੀਅਸ ਡੇ ਦਾ ਜਿਹੜਾ ਸੀ 18 ਘੰਟੇ ਅਨਇੰਟਰਪਟਡ ਸੈਸ਼ਨ ਚੱਲਿਆ, ਜਿਹਦੇ ਚ ਉਹਨਾਂ ਨੇ ਅਲੱਗ-ਅਲੱਗ ਜਿਹੜਾ ਰਿਜ਼ੋਲਵ ਕੀਤਾ, ਹਰ ਚੀਜ਼ ਕੈਮਰੇ ਦੇ ਸਾਹਮਣੇ ਨਹੀਂ ਸੀ, ਕੈਮਰੇ ਸਾਹਮਣੇ ਤਾਂ ਕੱਲ ਜਿਹੜਾ ਉਹ 3 ਘੰਟੇ ਦਾ ਪਾਰਟ ਸੀ। ਪਰ ਮੈਂ ਮੁਬਾਰਕਬਾਦ ਦਿੰਦਾ ਸਾਰੇ ਆਰਗੇਨਾਈਜ਼ਰਸ ਨੂੰ ਜਿਨ੍ਹਾਂ ਨੇ ਉੱਥੋਂ ਵੀ ਇਹਨੂੰ ਹੈਂਡਲ ਕੀਤਾ, ਮਨਪ੍ਰੀਤ ਸਿੰਘ ਯੂਕੇ ਚੈਪਟਰ ਦੇ ਔਰ ਜਿਹੜੇ ਐਜ਼ ਏ ਜਨਰਲ ਸੈਕਟਰੀ ਜਿਨ੍ਹਾਂ ਨੇ ਸੇਵਾਵਾਂ ਵੀ ਨਿਭਾਈਆਂ ਬੜੀ ਖੂਬਸੂਰਤੀ ਨਾਲ, ਔਰ ਸਵਰਨਜੀਤ ਸਿੰਘ ਇੱਥੇ ਕਨੈਕਟੀਕਟ ਤੋਂ ਨੇ ਐਕਟਿਵਿਸਟ, ਉਹਨਾਂ ਦੇ ਬ੍ਰਦਰ ਨੇ ਉਹ, ਇਸੇ ਤਰ੍ਹਾਂ ਹਰਦਿਆਲ ਸਿੰਘ ਜਿਹੜੇ ਨੇ ਉੱਥੇ ਪਹੁੰਚੇ ਸੀ, ਉਹਨਾਂ ਨੇ ਵੀ ਜਿਹੜਾ ਇਹ ਸਾਰੇ ਨੂੰ ਬਤੌਰੇ ਸੈਕਟਰੀ ਜਿਹੜੀਆਂ ਨੇ ਸੇਵਾਵਾਂ, ਕਿਉਂਕਿ ਉਹਨਾਂ ਦਾ ਫੀਲਡ ਜਿਹੜਾ ਹੈ ਉਹ ਹਿਊਮਨ ਡਿਵੈਲਪਮੈਂਟ ਦਾ। ਸੋ ਹਰ ਇੱਕ ਨੇ, ਮੈਂ ਸਮਝਦਾ ਵੀ ਜਿਵੇਂ ਮੈਂ ਕਿਹਾ ਵੀ ਵੱਡੀ ਗਰਾਊਂਡ ਹੈ, ਜਿਹਨੇ ਚਿੜੀ ਛਿੱਕਾ ਖੇਡਣਾ ਉਹ ਚਿੜੀ ਛਿੱਕਾ ਖੇਡੇ ਤੇ ਜਿਹਨੇ ਵਿੱਚ ਘੁਲ ਕੇ ਗੱਤਕਾ ਖੇਡਣਾ, ਪੋਲੀਟੀਕਲ ਫਰੀडम ਤਾਂ ਅਲਟੀਮੇਟਲੀ ਫਿਰ ਉਹ ਆਰਟ ਆਫ ਸੌਰਡ ਹੈ ਨਾ, ਉਹ ਉਹਨਾਂ ਦੇ ਲਈ ਉਹ ਥਾਂ ਹੈ। ਸੋ ਘੱਟੋ ਘੱਟ ਇਹ ਕਨਸੈਪਟ ਹੈ ਵਰਲਡ ਸਿੱਖ ਪਾਰਲੀਮੈਂਟ ਦਾ ਵੀ ਹਰ ਸਿੱਖ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਪੰਥ ਦੀ ਚੜ੍ਹਦੀ ਕਲਾ, ਦਸ਼ਮੇਸ਼ ਪਿਤਾ ਜੀ ਦੇ ਅੰਮ੍ਰਿਤ ਤੇ ਵਿਸ਼ਵਾਸ ਰੱਖਦਾ ਹੈ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਡੈਫੀਨੇਸ਼ਨ ਤਾਂ ਇਹੀ ਹੈ। ਸੋ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ ਉਹਨੂੰ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਤੂੰ ਸਿੱਖ ਨਹੀਂ ਹੈ, ਵੀ ਤੁਸੀਂ ਕੱਢਣ ਤੇ ਲੱਗੇ ਹੋਏ ਹੋ, ਤੂੰ ਵੀ ਨਹੀਂ। ਔਰ ਇਹ ਠੀਕ ਹੈ ਵੀ ਹਰ ਇੱਕ ਦੇ ਆਪਣੇ ਇੰਟਰਸਟ ਹੋਣਗੇ, ਹਰ ਇੱਕ ਦੀ ਆਪਣੀ ਐਕਸਪਰਟੀਜ਼ ਹੋਏਗੀ, ਤੱਤੇ ਰੇਤੇ ਤੇ ਹਰ ਇੱਕ ਨੇ ਪੈਰ ਨਹੀਂ ਰੱਖਣਾ। ਉਹ 10ਵੇਂ ਪਾਤਸ਼ਾਹ ਦੇ ਜਿਹੜੇ ਲਾਡਲੇ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਜਿਹੜੀ ਫਾਈਨਲ, ਜਿਹਨੂੰ ਬਾਦਸ਼ਾਹ ਜਾਂ ਬਾਗੀ ਜਿਨ੍ਹਾਂ ਨੂੰ ਉਹ ਸਬਕ ਦ੍ਰਿੜ ਹੋਇਆ ਉਹ ਤਾਂ ਹਮੇਸ਼ਾ ਹੀ ਫਿਊ ਰਹੇ ਨੇ, ਉਦੋਂ ਵੀ ਅੱਜ ਵੀ। ਬਹੁਤ ਸਾਰਾ ਤਾਂ ਤੁਸੀਂ ਜਿਹੜੇ ਚੈਲੰਜਸ ਦੁਨੀਆ 'ਚ ਸਿੱਖਾਂ ਨੂੰ ਫੇਸ ਹੁੰਦੇ ਨੇ, ਇਕੱਲੇ ਇੰਡੀਅਨ ਕੰਟੈਕਸਟ ਤਾਂ ਉਹ ਤਾਂ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਉੱਥੇ ਤਾਂ ਤੁਹਾਡੀ ਹੋਂਦ ਹੀ ਨਹੀਂ। ਔਰ ਇੱਕ ਬੁਲਾਰੇ ਨੇ ਬੜੀ ਚੰਗੀ ਗੱਲ ਕਹੀ, ਮੈਂ ਬਹੁਤ ਵਾਰੀ ਦੇਖਦਾ, ਤੁਸੀਂ ਜਿੰਨਾ ਮਰਜ਼ੀ, ਉਹਨਾਂ ਨੇ ਕਿਹਾ ਜੀ ਸਾਨੂੰ ਇੱਥੇ ਕਈ ਪੁੱਛਣਗੇ ਕਿ ਜੀ ਤੁਸੀਂ ਤਾਂ ਇੰਗਲੈਂਡ 'ਚ ਰਹਿੰਦੇ ਹੋ, ਤੁਸੀਂ ਜਾਣਾ ਵੀ ਨਹੀਂ, ਜਾਂ ਤੁਹਾਨੂੰ ਸਾਰਾ ਪੰਜਾਬ ਦਾ ਹੀ ਕਿਉਂ ਫਿਕਰ ਹੈ, ਤੁਸੀਂ ਕੱਲਾ ਹਮੇਸ਼ਾ ਹੀ ਉਹੀ ਗੱਲ ਕਰਦੇ। ਉਹਨੇ ਕਿਹਾ ਵੀ ਜਿੰਨੇ ਸਿੱਖ ਦੁਨੀਆ 'ਚ ਵਸਦੇ ਨੇ ਉਹਦਾ 70-75% ਪੰਜਾਬ 'ਚ ਰਹਿੰਦੇ ਨੇ, ਔਰ ਜੇ ਪੰਜਾਬ ਦੇ ਵਿੱਚ ਅਸੀਂ ਆਪਣੀ ਉਸ ਗੁਰੂ ਦੇ ਸੰਕਲਪ ਦੇ ਮੁਤਾਬਕ ਸਰਬੱਤ ਦੇ ਭਲੇ ਦਾ ਰਾਜ ਨਹੀਂ ਸਥਾਪਿਤ ਕਰ ਸਕਦੇ ਜਾਂ ਨਹੀਂ ਕਰ ਸਕੇ ਔਰ ਸਾਡੀ ਉੱਥੋਂ ਹੋਂਦ ਮਿਟ ਜਾਂਦੀ ਹੈ, ਤੇ ਇਹ ਫਿਰ ਇਨਸਾਨੀਅਤ ਦਾ ਭਲਾ ਵੀ ਨਹੀਂ ਹੋ ਸਕਦਾ। ਕਿਉਂਕਿ ਜਦੋਂ ਸਾਡੀ ਸਟੇਟ ਹੋਂਦ ਚ ਆਏਗੀ ਉਹ 70-75% ਲੋਕ ਕੁੱਲ ਸਿੱਖ ਕੌਮ ਜਿਹੜੀ ਆ ਉਹ ਮਨੁੱਖਤਾ ਦੇ ਲਈ, ਇਨਸਾਨੀਅਤ ਦੇ ਲਈ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਵੀ ਇੱਕ ਆਰਗੂਮੈਂਟ ਜਿਹਦੇ ਚ ਕਿ ਤੁਸੀਂ ਕਿ ਵੀ ਕਿਉਂ obsession ਹੈ। ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਨੋ ਮੈਟਰ ਉਹਦਾ ਇਲਾਕਾ ਕਿੰਨਾ ਹੁੰਦਾ ਹੈ, ਥੋੜਾ ਹੁੰਦਾ ਹੈ, ਵੱਡਾ ਹੁੰਦਾ ਹੈ, ਪਰ ਉਹ ਉਹਨਾਂ ਵੈਲਿਊਜ਼ ਦੇ ਉੱਤੇ ਜਿਸ ਦਾ ਜਿਹੜਾ ਮੋਟੋ ਬੜੀ ਸਪਸ਼ਟਤਾ ਦੇ ਨਾਲ ਉਹਨਾਂ ਨੇ ਇਜ਼ਹਾਰ ਕੀਤਾ ਹੋਇਆ ਸੀ ਕਿ ਭਾਈ ਜਦੋਂ ਅਸੀਂ ਦੇਗ ਤੇਗ ਫਤਿਹ ਕਹਿੰਦੇ ਹਾਂ ਔਰ ਪੰਥ ਕੀ ਜੀਤ ਕਹਿੰਦੇ ਹਾਂ, ਸੋ ਹਰ ਕੋਈ ਸਿੱਖ ਇਹੀ ਚਾਹੁੰਦਾ ਕਿ ਪੰਥ ਦੀ ਚੜ੍ਹਦੀ ਕਲਾ ਹੋਏ, ਖਾਲਸੇ ਦਾ ਰਾਜ ਭਾਗ ਹੋਏ, ਔਰ ਹਰ ਇੱਕ ਦੇ ਨਾਲ ਜਿਹੜਾ ਉਹ ਸਿੱਖ ਦੁਨੀਆ 'ਚ ਜਿੱਥੇ ਵੀ ਆ ਉਹ ਸਰਬੱਤ ਦਾ ਭਲਾ ਮੰਗਦਾ। ਉਹ ਸਵੇਰੇ ਸ਼ਾਮ ਦੀ ਅਰਦਾਸ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਸਾਰੇ ਹੀ ਜਿਹੜੇ ਮੈਂਬਰ ਸਾਹਿਬਾਨ ਨੇ, ਉਹਨਾਂ ਦੇ ਆਬਜ਼ਰਵਰ, ਉਹਨਾਂ ਦੇ ਕੋਆਰਡੀਨੇਟਰ,
ਔਰ ਹੋਸਟ ਕਮੇਟੀ ਇੰਗਲੈਂਡ ਦੀ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਜੀ। ਹਾਂ। ਅਸੀਂ ਇੱਕ ਸੈਗਮੈਂਟ ਪਿਛਲੇ ਹਫਤੇ 'ਚ ਕਸ਼ਮੀਰ ਦੇ ਹਵਾਲੇ ਨਾਲ ਕਰਦੇ ਹਾਂ, ਖਾਸ ਤੌਰ ਤੇ ਚੀਨ ਦੇ ਜਿਹੜਾ ਪ੍ਰੈਜ਼ੀਡੈਂਟ ਦਾ ਭਾਰਤ ਦੌਰੇ ਤੋਂ ਪਹਿਲਾਂ ਕੀਤਾ ਸੀ, ਔਰ ਉਹਦੇ 'ਚ ਮੈਂ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਕਿਤੇ ਇਹ ਤਾਂ ਨਹੀਂ ਹੈ ਕਿ ਚੀਨ ਜਿਹੜਾ ਹੈ ਉਹ ਪੈਰ ਪਿੱਛੇ ਖਿਸਕਾ ਰਿਹਾ, ਕਿਤੇ ਇਹ ਤਾਂ ਨਹੀਂ ਹੈ ਕਿ ਇਹ ਜਿਹੜੀ ਡਾਲਰਾਂ ਦੀ ਦੌੜ ਹੈ ਉਸ ਦੇ ਵਿੱਚ ਇੱਕ ਪਾਸੇ ਇੱਕ ਯਾਰ ਨੂੰ ਤੁਸੀਂ ਕਹਿ ਰਹੇ ਹੋ ਕਿ ਬਈ ਆਪਣੀ ਯਾਰੀ ਹਿਮਾਲਾ ਤੋਂ ਉੱਚੀ ਔਰ ਸਮੁੰਦਰਾਂ ਤੋਂ ਡੂੰਘੀ, ਜੀ, ਪਰ ਦੂਸਰੇ ਪਾਸੇ ਜਿਹਨੂੰ ਤੁਸੀਂ ਨਵੇਂ ਨੂੰ ਮਿਲ ਰਹੇ ਹੋ ਉਹਨੂੰ ਵੀ ਕਹਿ ਰਹੇ ਹੋ ਕਿ ਸੰਗ ਸੰਗ ਚੱਲਾਂਗੇ, ਕਿ ਵੀ ਅਸੀਂ ਇਧਰ ਨੂੰ ਚੱਲਾਂਗੇ, ਸਾਡੀ ਯਾਰੀ ਵੀ ਜਿਹੜੀ ਹੈ ਉਹ ਪੁੱਗੇਗੀ। ਜੀ, ਹੁਣ ਤੁਸੀਂ ਇੱਕੋ ਵੇਲੇ ਜਿਹੜਾ ਹੈ ਉਹ ਟੂ ਰਨ ਵਿਦ ਦਾ ਹੇਅਰ ਔਰ ਹੰਟ ਵਿਦ ਦਾ ਹਾਊਂਡ, ਜਾਂ ਤੁਸੀਂ ਸਹਿ ਦੇ ਨਾਲ ਹੋ ਜਾਂ ਤੁਸੀਂ ਸ਼ਿਕਾਰੀ ਕੁੱਤੇ ਦੇ ਨਾਲ। ਲੇਕਿਨ ਮੈਂ ਇਹ ਦੇਖ ਰਿਹਾ ਕਿ ਇੱਕ ਪਾਸੇ ਕਸ਼ਮੀਰ 'ਚ ਅੱਜ ਜਦੋਂ ਅਸੀਂ 71ਵੇਂ ਦਿਨ ਦੀ ਗੱਲ ਕਰ ਰਹੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 22 ਅਕਤੂਬਰ ਨੂੰ ਜਿਹੜੀ ਹੈ ਮਿਸਟਰ ਸ਼ਰਮਨ ਜਿਹੜੇ ਸਬ ਕਮੇਟੀ ਦੇ ਚੇਅਰਪਰਸਨ ਨੇ ਇੰਟਰਨੈਸ਼ਨਲ ਹਾਊਸ ਦੀ, ਉਹ ਹੀਅਰਿੰਗ ਕਰਨ ਜਾ ਰਹੇ ਨੇ ਜੀ, ਕਸ਼ਮੀਰ ਮੁੱਦੇ ਦੇ ਉੱਤੇ, ਜਿਹਦੇ 'ਚ ਅਸਿਸਟੈਂਟ ਸੈਕਟਰੀ ਆਫ ਸਟੇਟ ਉਸ ਖਿੱਤੇ ਦੀ, ਡੈਮੋਕ੍ਰੈਟਿਕ ਐਂਡ ਹਿਊਮਨ ਰਾਈਟ ਬਿਊਰੋ ਦਾ ਚੀਫ, ਔਰ ਜਿਹੜੇ ਕਸ਼ਮੀਰੀ ਉੱਥੇ ਜਿਹੜੇ ਸਫ਼ਰ ਕਰ ਰਹੇ ਨੇ ਉਹਨਾਂ ਦੀਆਂ ਵੀ ਕੁਝ ਜਿਹੜੀਆਂ ਨੇ ਉਹ ਟੈਸਟੀਫਾਈ ਕਰਨੇ। ਰੌਲਾ ਇੰਟਰਨੈਸ਼ਨਲੀ ਵੀ ਪਿਆ, ਮੀਡੀਆ 'ਚ ਵੀ ਹੈ। ਹੁਣ ਇੰਡੀਆ ਕੁਛ ਨਾ ਕੁਛ ਜਿਹੜਾ ਉਹ ਦਿਖਾਉਣ ਦੇ ਲਈ ਕਰ ਰਿਹਾ ਹੈ ਕਿ ਜੀ ਅਸੀਂ ਉੱਥੇ ਈਜ਼ ਆਊਟ ਕਰ ਦਿੱਤੀ ਹੈ ਹਾਲਤ, ਕਿ ਜੀ ਉੱਥੇ ਹੁਣ ਆਮ ਵਾਂਗ, ਔਰ ਜਿਵੇਂ ਪੋਸਟ ਪੇਡ ਫੋਨ ਦਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਨ੍ਹਾਂ ਦਾ ਬਾਅਦ 'ਚ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਨਾਂ ਨੇ ਇਹ ਸਾਰਾ 70 ਦਿਨ 'ਚ ਉਹ ਇਹ ਸਾਰਾ ਨੈਟਵਰਕ ਕ੍ਰੀਏਟ ਕਰ ਲਿਆ ਕਿ ਤੁਸੀਂ ਫੋਨ ਕਿੱਥੋਂ ਕਿੱਧਰ ਨੂੰ ਡਾਇਲ ਕੀਤਾ ਹੈ, ਕਿਉਂਕਿ ਅਜੇ ਫ੍ਰੀ ਮੋਬਾਈਲ ਸਰਵਿਸ ਨਹੀਂ ਹੈ, ਆਊਟਡੋਰ ਇੰਟਰਨੈਟ ਨਹੀਂ ਹੈ। ਸੋ ਪੋਸਟਪੇਡ ਦਾ ਮਤਲਬ ਹੈ ਕਿ ਉਹਨਾਂ ਨੇ ਇਨੀਸ਼ੀਅਲ ਡੇਜ਼ 'ਚ ਜਿਹੜੇ ਲੋਕ ਆਪੋ ਆਪਣੇ ਕਨੈਕਸ਼ਨ ਜਿੱਥੇ ਜਿੱਥੇ ਵੀ ਕਰਨਗੇ ਉਹ ਸਾਰੇ ਮੋਨੀਟਰ ਹੋਣਗੇ। ਔਰ ਉਹਨਾਂ ਨੇ ਇਹ ਦੱਸਣ ਲਈ ਉਹਨਾਂ ਨੇ ਕਿਹਾ ਜੀ ਪੋਸਟਪੇਡ ਅਸੀਂ ਖੋਲ ਦਿੱਤਾ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਵੀ ਕਿਸ ਹੱਦ ਤੱਕ ਇਹ ਕਸ਼ਮੀਰੀਆਂ ਦੀ ਤਕਲੀਫ ਚੋਂ ਪਲੇਸ਼ਰ ਲੈ ਰਹੇ ਨੇ, ਖੁਸ਼ੀ ਲੈ ਰਹੇ ਨੇ। ਇਵੇਂ ਜਿਵੇਂ ਨਵੰਬਰ 84 ਚ ਜਦੋਂ ਹਿੰਦੂ ਭੀੜਾਂ ਕਿਸੇ ਸਿੱਖ ਨੂੰ ਘੇਰ ਲੈਂਦੀਆਂ ਸੀ, ਉਸ ਦੇ ਗਲ 'ਚ ਬਲਦਾ ਟਾਇਰ ਪਾ ਕੇ ਉਸ ਨੂੰ ਜਿਹੜਾ ਉਹ ਜਦੋਂ ਤੜਫ ਰਿਹਾ ਹੁੰਦਾ ਸੀ ਟਾਇਰ ਨਾਲ, ਉਹ ਸੜ ਰਿਹਾ ਚਾਰ ਚਫੇਰਾ, ਤੇ ਭੀੜ ਜਿਹੜੀ ਹੈ ਉਹ ਤਾੜੀਆਂ ਮਾਰ ਕੇ ਕਹਿ ਰਹੀ ਸੀ ਦੇਖੇ ਸਰਦਾਰ ਜੀ ਭੰਗੜਾ ਡਾਲ ਰਹੇ ਹਨ। ਔਰ ਇਹੀ ਗੱਲ ਅੱਜ ਬੇਸ਼ੱਕ ਪੋਸਟਪੇਡ ਕਾਰਡ ਕਿੰਨੇ ਸ਼ੁਰੂ ਕੀਤੇ ਉਹ ਵੀ ਮੋਨੀਟਰਿੰਗ, ਔਰ ਗਵਰਨਰ ਜੰਮੂ ਕਸ਼ਮੀਰ ਦਾ ਜਿਹੜਾ RSS ਦਾ ਥਾਪਿਆ ਹੋਇਆ ਉਹ ਕਹਿ ਰਿਹਾ ਕਿ ਜੀ ਹੁਣ, ਔਰ ਇਹ ਈਵਨ ਉਹਨਾਂ ਦੇ ਅੰਗਰੇਜ਼ੀ ਅਖਬਾਰਾਂ ਨੇ ਖੁਦ ਇਸ ਗੱਲ ਦੀ ਹੈਡਲਾਈਨ ਦਿੱਤੀ ਹੈ, ਔਰ ਇਹ ਗੱਲ ਸ਼ੋਅ ਕਰਦਾ ਹੈ ਕਿ ਵੀ ਤੁਸੀਂ ਕਿਵੇਂ ਕਿਸੇ ਦੀ ਤਕਲੀਫ ਚੋਂ ਰਿਡੀਕਿਊਲ ਕਰਦੇ ਹੋ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਹੁਣ ਅਸੀਂ ਇਹ ਖੋਲ ਦਿੱਤੇ ਨੇ ਜਿਹੜੇ ਨੇ ਪੋਸਟਪੇਡ ਮੋਬਾਈਲ ਫੋਨ ਸਰਵਿਸ ਰੀਸਟੋਰਡ ਇਨ ਕਸ਼ਮੀਰ ਵਿਦਆਊਟ ਇੰਟਰਨੈਟ। ਪਹਿਲਾਂ ਤਾਂ ਇਹ ਖਬਰ ਲੱਗੀ ਹੋਈ ਹੈ, ਔਰ ਫਿਰ ਗਵਰਨਰ ਦੀ ਹੈ young boys and girls can now speak to each other on mobile ਜੰਮੂ ਐਂਡ ਕਸ਼ਮੀਰ ਗਵਰਨਰ, ਕਿ ਜੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਹੁਣ ਇੱਕ ਦੂਜੇ ਨਾਲ ਗੱਪਸ਼ਪ ਲਾ ਸਕਦੇ ਨੇ। ਦੇਖੋ, ਸੋ ਕਹਿਣ ਦਾ ਮਤਲਬ ਉਹਦਾ ਇਹ ਹੈ ਕਿ 70-71 ਦਿਨ ਬਿਲਕੁਲ ਪੀਸ। ਉਹ ਕਹਿੰਦਾ ਜੀ ਅਸੀਂ ਤਾਂ ਇੱਕ ਗੋਲੀ ਵੀ ਨਹੀਂ ਚਲਾਈ। ਹਾਲਾਂਕਿ ਖਬਰਾਂ ਤੁਸੀਂ ਈਵਨ ਉਹਨਾਂ ਦੇ ਮੀਡੀਆ 'ਚ ਹੀ ਦੇਖੋ ਕਿ ਵੀ ਵਾਇਲੈਂਸ ਕੀ ਚੱਲ ਰਹੀ ਹੈ, ਰੈਲੀਜ਼ ਵੀ ਉੱਥੇ ਜਦੋਂ ਮੌਕਾ ਮਿਲਦਾ ਹੋ ਰਹੀਆਂ ਨੇ, ਔਰ ਕੱਲ ਵੀ ਗ੍ਰਨੇਡ ਅਟੈਕ ਸ੍ਰੀਨਗਰ ਦੇ ਵਿੱਚ ਹੋਇਆ, ਔਰ ਈਵਨ ਇਹਨਾਂ ਦੀ ਹੈ ਕਿ ਵੀ ਟਰੱਕ ਡਰਾਈਵਰ ਜਿਹੜਾ ਰਾਜਸਥਾਨ ਦਾ ਉਹ ਐਪਲਸ ਲੈ ਕੇ ਜਾ ਰਿਹਾ ਸੀ, ਉਹਨੂੰ ਸ਼ੂਟ ਡਾਊਨ ਕੀਤਾ ਗਿਆ। ਕਿਹਨੇ ਕੀਤਾ? ਪੁਲਿਸ ਨੇ ਖੁਦ ਹੀ ਕੀਤਾ ਉਹਨਾਂ ਦੇ ਖਾਤੇ 'ਚ ਪਾਉਣ ਲਈ। ਨਾਲ ਹੀ ਲਿਖਿਆ ਹੋਇਆ ਜੀ ਜਿਹੜੇ ਕਸ਼ਮੀਰੀ ਪੰਡਤ ਨੇ ਦਿੱਲੀ 'ਚ, ਉਹਨਾਂ ਨੂੰ ਲੱਗਦਾ ਵੀ ਸਾਡਾ ਮੁੜ ਵਸੇਵਾ ਸੰਭਵ ਨਹੀਂ ਹੈ, ਔਰ ਉਹਨਾਂ ਨੇ ਆਲਰੇਡੀ ਕਸ਼ਮੀਰੀ ਮੁਸਲਮਾਨਾਂ ਔਰ ਕਸ਼ਮੀਰੀ ਸਿੱਖਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਤਾਂ ਕਿ ਉਹਨਾਂ ਦੀ ਰੀਹੈਬਿਲਿਟੇਸ਼ਨ ਹੋਏ। ਫਿਰ ਇਹਨਾਂ ਦਾ ਆਪਣਾ ਹੈ ਕਿ ਜਿਹੜੀਆਂ ਬਲਾਕ ਇਲੈਕਸ਼ਨਸ ਸੀ, ਕਿਉਂਕਿ ਬਾਕੀ ਪਾਰਟੀਆਂ ਤਾਂ ਪਹਿਲਾਂ ਹੀ ਬਾਈਕਾਟ ਕਰ ਚੁੱਕੀਆਂ, ਬੀਜੇਪੀ ਨੇ ਕਿਹਾ ਜੀ ਕਿ ਅਸੀਂ ਇਲੈਕਸ਼ਨਾਂ ਲੜਾਂਗੇ, ਪਰ ਅੱਜ ਖਬਰ ਹੈ ਕਿ 60 ਜਿਹੜੇ ਬੀਜੇਪੀ ਦੇ ਕੈਂਡੀਡੇਟ ਵੈਲੀ 'ਚੋਂ ਸੀ, ਉਹਨਾਂ ਨੇ ਕਿਹਾ ਜੀ ਅਸੀਂ ਲੜ ਤੇ ਲਵਾਂਗੇ ਪਰ ਇੰਡੀਪੈਂਡੈਂਟ ਲੜਾਂਗੇ, ਅਸੀਂ ਬੀਜੇਪੀ ਦੀ ਟਿਕਟ ਤੇ ਨਹੀਂ ਲੜਨਾ, ਸਾਨੂੰ ਮਾਰ ਦੇਣਗੇ। ਇਹ ਜਿਹੜਾ ਸਾਰਾ ਇਹਦੇ ਇਸ ਸਾਰੇ 'ਚ ਪੋਸਟਪੇਡ ਫੋਨ ਦੇ ਡਰਾਮੇ ਦੀ ਕੋਈ ਗੱਲ ਤਾਂ ਬਣਦੀ ਨਹੀਂ ਹੈ। ਲੇਕਿਨ ਇੱਕ ਪਾਸੇ ਗਵਰਨਰ ਇਹ ਕਹਿ ਰਿਹਾ ਪੋਸਟਪੇਡ ਦੇ ਥੱਲੇ ਕਿ ਜੀ ਹੁਣ
ਯੰਗ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਜਿਹੜਾ ਉਹ ਗੱਪਸ਼ਪ ਲਾ ਸਕਦੇ ਨੇ, ਇਹ ਦੱਸਣ ਦੇ ਲਈ ਕਿ ਜੀ ਉੱਥੇ ਤਾਂ ਬੜਾ ਇੱਕ ਹੁਣ ਜੌਲੀ ਮਾਹੌਲ ਬਣਾ ਦਿੱਤਾ ਹੈ ਅਸੀਂ। ਔਰ ਦੂਸਰੇ ਪਾਸੇ ਕਿਸ ਹੱਦ ਤੱਕ ਇੰਡੀਆ ਐਮਬੋਲਡਨ ਹੋਇਆ ਹੈ, ਕੱਲਾ ਇਹੀ ਨਹੀਂ, ਇਹ ਠੀਕ ਹੈ ਇੰਟਰਨੈਸ਼ਨਲ ਪ੍ਰੈਸ਼ਰ ਦੇ ਥੱਲੇ ਕਸ਼ਮੀਰ 'ਚ ਇਹਨਾਂ ਨੂੰ ਕੁਝ ਦਿਖਾਣਾ ਪੈਣਾ ਸੀ, ਔਰ ਖਾਸ ਤੌਰ ਤੇ US ਹਾਊਸ ਦੀ ਜਿਹੜੀ ਹੈ ਉਸ ਹੀਅਰਿੰਗ ਤੋਂ ਪਹਿਲੇ। ਲੇਕਿਨ ਜਿਵੇਂ ਅੱਜ ਮੋਦੀ ਨੇ ਚੈਲੰਜ ਕੀਤਾ ਹਰਿਆਣੇ ਦੀ ਇੱਕ ਕਿਸੇ ਸਭਾ 'ਚ ਬੋਲਦਿਆਂ, ਉਹਨੇ ਕਿਹਾ ਜੀ ਆਪੋਜੀਸ਼ਨ ਦੀ ਕੋਈ ਪਾਰਟੀ ਇਹ ਡੇਅਰ ਕਰੇ ਕਿ ਉਹ ਆਪਣੇ ਮੈਨੀਫੈਸਟੋ 'ਚ ਕਹੇ ਕਿ ਜੇ ਉਹਨਾਂ ਦੀ ਸਰਕਾਰ ਬਣ ਜਾਏਗੀ ਤੇ ਉਹ ਆਰਟੀਕਲ 370 ਨੂੰ ਵਾਪਸ ਲਿਆਣਗੇ ਕਸ਼ਮੀਰ। ਸੋ ਜ਼ਾਹਿਰ ਹੈ ਕਿ ਵੀ ਇਹ ਦੋਨੋਂ ਹੀ ਜਿਹੜਾ ਸਟਿਕ ਇਸਤੇਮਾਲ ਹੋ ਰਹੀ ਹੈ, ਇਹਦੇ ਚੋਂ ਪੋਲੀਟੀਕਲ ਐਡਵਾਂਟੇਜ ਵੀ ਕੱਢਿਆ ਜਾ ਰਿਹਾ। ਬਿਲਕੁਲ। ਔਰ ਜਿਸ ਤਰ੍ਹਾਂ 2019 ਦੀਆਂ ਇਲੈਕਸ਼ਨਾਂ ਉਹਨਾਂ ਨੇ ਇੱਕ ਨੈਸ਼ਨਲਿਜ਼ਮ ਦਾ ਜਿਹੜਾ ਉਹ ਕ੍ਰੀਏਟ ਕੀਤਾ ਮਾਹੌਲ, ਜਿਹਦੇ ਚੋਂ ਉਹਨਾਂ ਨੇ ਦੁਬਾਰਾ ਆਪਣਾ ਕੱਢਿਆ। ਔਰ ਹਾਲ ਉੱਥੇ ਜਿੱਥੇ 2014 ਦੇ ਵਿੱਚ ਸਬਕਾ ਸਾਥ ਸਬਕਾ ਵਿਕਾਸ ਔਰ ਇਕਨੋਮੀ ਤੇ ਗੁਜਰਾਤ ਮਾਡਲ ਤੇ ਇਹ ਉਹ ਦੀ ਗੱਲ ਪਹਿਲਾਂ ਹੁੰਦੀ ਸੀ, ਹੁਣ ਅੱਜ ਈਵਨ ਜਿਹੜੀ ਇਹਨਾਂ ਦੀ ਸੀਤਾਰਮਨ ਫਾਈਨੈਂਸ ਮਿਨਿਸਟਰ ਹੈ, ਉਹਦਾ ਘਰਵਾਲਾ ਵੀ ਵੱਡਾ ਇਕਨੋਮਿਸਟ ਹੈ ਔਰ ਤਮਿਲਨਾਡੂ 'ਚ ਉਹਨੇ ਇੱਕ ਕਾਲਮ ਆਪਣੇ ਲੋਕਲ ਸ਼ਾਇਦ ਦਾ ਹਿੰਦੂ ਅਖਬਾਰ ਹੈ ਉਹਦੇ 'ਚ ਉਹਨੇ ਲਿਖਿਆ, ਉਹਨੇ ਆਪਣੇ ਮੋਦੀ ਸਰਕਾਰ ਨੂੰ ਕਿਹਾ ਵੀ ਤੁਸੀਂ ਬੇੜਾ ਗਰਕ ਕਰ ਰਹੇ ਹੋ। ਉਹਦੀ ਘਰਵਾਲੀ ਆਪਣੀ ਫਾਈਨੈਂਸ ਮਿਨਿਸਟਰ, ਉਹਨੇ ਕਿਹਾ ਜੀ ਜੇ ਤੁਸੀਂ ਕੋਈ ਮਾਡਲ ਫਾਲੋ ਕਰਨਾ ਤੇ ਜਿਹੜਾ ਸਿੰਘ ਰਾਓ ਮਾਡਲ ਸੀ, ਜ਼ਾਹਰ ਹੈ ਜਦੋਂ ਮਨਮੋਹਨ ਸਿੰਘ 1992 ਦੇ ਵਿੱਚ ਫਾਈਨੈਂਸ ਮਿਨਿਸਟਰ ਬਣਿਆ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਜਿਹਨੂੰ ਇਕਨੋਮਿਕਲ ਰਿਫਾਰਮਸ ਕਿਹਾ ਜਾਂਦਾ ਹੈ, ਉਹਨੇ ਕਿਹਾ ਵੀ ਉਸ ਮਾਡਲ ਤੋਂ ਬਿਨਾਂ ਤੁਹਾਡੀ ਗੱਤ ਨਹੀਂ ਹੈ ਔਰ ਤੁਸੀਂ ਜਿਹੜਾ ਉਹ ਗਲਤ ਇਹ ਸਾਰੇ ਰਾਹ ਤੇ ਚੱਲ ਰਹੇ ਹੋ। ਸੋ ਜੇ ਇਸ ਹੱਦ ਤੱਕ ਗੱਲ ਵੀ ਚਲੀ ਜਾਏ, ਔਰ ਉਹਨੇ ਕਿਹਾ ਵੀ ਪਿਛਲੀਆਂ ਚੋਣਾਂ 'ਚ ਕਿ ਤੁਹਾਨੂੰ ਪਤਾ ਸੀ ਵੀ ਤੁਸੀਂ ਇਕਨੋਮੀ 'ਚ ਫੇਲ ਹੋਏ ਹੋ ਈਵਨ 2014 ਤੋਂ 2019 ਤੱਕ ਵੀ, ਇਸ ਲਈ ਤੁਸੀਂ ਉਹਨੂੰ ਨਹੀਂ, ਤੁਸੀਂ ਮਸਕੂਲਰ ਪੋਲਿਟਿਕਸ ਲਈ ਨੈਸ਼ਨਲਿਜ਼ਮ ਜਿਹੜੀ ਵਿਖੇ ਵੀ ਪੁਲਵਾਮਾ ਦੇ ਥੱਲੇ ਬਾਲਾਕੋਟ ਦਾ ਜ਼ਿਕਰ ਇੱਧਰ ਉੱਧਰ, ਹੁਣ ਵੀ ਇਹਨਾਂ ਨੂੰ ਇਹ ਲੱਗਦਾ ਕਿ ਵੀ ਇੱਕ ਪਾਸੇ ਕਿਉਂਕਿ ਚੋਣਾਂ ਨੇ ਮਹਾਰਾਸ਼ਟਰ ਔਰ ਹਰਿਆਣੇ 'ਚ ਤੇ ਕਸ਼ਮੀਰ 'ਚ 370 ਲਾਗੂ ਕਰਨ ਦੀ ਜਿਹੜੀ ਗੱਲ ਹੈ ਉਹ ਕਹਿ ਰਹੇ ਪਾਰਟੀਆਂ ਨੂੰ ਚੈਲੰਜ ਕਰਕੇ ਕਿ ਤੁਸੀਂ ਕਹੋ ਜੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ 370 ਲਾਗੂ, ਹਨਾ ਸਟੇਟ ਅਸੈਂਬਲੀ ਚੋਣਾਂ ਦਾ ਸਟੇਟਾਂ ਦਾ ਤਾਂ ਕੋਈ ਲਾਗਾ ਦੇਗਾ ਨਹੀਂ ਹੈ। ਪਰ ਇਹਦੇ ਨਾਲ ਜਿਹੜੀ ਆਪੋਜੀਸ਼ਨ ਮਾੜੀ ਮੋਟੀ ਕੋਈ ਹਿਊਮਨ ਰਾਈਟ ਦੇ ਮੁੱਦੇ ਤੇ ਕਿਸੇ ਕਾਂਗਰਸੀ ਦਾ ਕੋਈ ਬਿਆਨ ਆ ਗਿਆ ਜਾਂ ਕਿਸੇ ਹੋਰ ਦਾ ਆ ਗਿਆ, ਉਹਨਾਂ ਦੀਆਂ ਵੀ ਜਿਹੜੇ ਨੇ ਉਹ ਤਾਲਾਬੰਦੀ, ਉਹਨਾਂ ਦੀ ਜ਼ੁਬਾਨਬੰਦੀ ਹੋ ਰਹੀ ਹੈ, ਉਹ ਵੀ ਡੇਅਰ ਨਹੀਂ ਕਰਦੇ ਹੈ ਕਿ ਵੀ ਇਸ ਸਾਰੇ ਦੇ ਉੱਤੇ ਕੋਈ ਗੱਲ ਕਰ ਸਕਣ। ਸੋ ਕੁੱਲ ਮਿਲਾ ਕੇ ਜੇ ਹਿੰਦੂਤਵੀ ਪਰਸਪੈਕਟਿਵ ਤੋਂ ਦੇਖਣਾ ਹੋਏ ਤੇ ਮੈਂ ਸਮਝਦਾ ਹਾਂ ਵੀ ਉਹ ਕਾਫੀ ਹੱਦ ਤੱਕ ਇਸ ਗੱਲ 'ਚ ਕਾਮਯਾਬ ਨੇ ਕਿ ਉਹਨਾਂ ਨੇ ਵਿਦਨ ਕੰਟਰੀ ਆਪੋਜੀਸ਼ਨ ਨੂੰ ਨਿਊਟਰਲਾਈਜ਼ ਕਰ ਦਿੱਤਾ। ਕੋਈ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ ਹੈ। ਬਿਲਕੁਲ। ਸਿੱਖ ਇੱਕੋ ਇੱਕ ਫੈਕਟਰ ਸੀ ਜਿਨ੍ਹਾਂ ਨੇ ਖੁੱਲ ਕੇ ਜਿਹੜਾ ਉਹ ਸਾਥ ਦਿੱਤਾ ਪੰਜਾਬ ਦੇ ਵਿੱਚ, ਦੂਸਰੀਆਂ ਧਿਰਾਂ ਨੇ ਵੀ, ਤੇ ਉਹਨਾਂ ਨੇ ਸਿੱਖਾਂ ਨੂੰ ਵੀ ਖੁੰਡਾ ਕਰਨ ਦੇ ਲਈ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਪਹਿਲਾਂ ਵੇਚਿਆ ਸੌਦਾ ਜੀ ਅਸੀਂ ਬਲੈਕ ਲਿਸਟ ਖਤਮ ਕਰਤੀ ਜੀ, ਫਿਰ ਆਇਆ ਜੀ ਆਹ ਲੋ ਜਿਹੜੇ ਜੇਲ੍ਹਾਂ 'ਚ ਡੱਕੇ ਸੀ ਇੰਨੀ ਉਮਰਾਂ ਕੈਦਾਂ ਪੂਰੀਆਂ ਕਰ ਲਈਆਂ ਸੀ ਉਹਦੇ 'ਚੋਂ ਅਸੀਂ 6 ਛੱਡ ਦਿੱਤੇ, ਉਹ 'ਚ ਆਇਆ ਵੀ 5 ਪਹਿਲਾਂ ਹੀ ਬਾਹਰ ਸੀ, ਇੱਕ ਪਹਿਲਾਂ ਹੀ ਮਰ ਚੁੱਕਾ, ਉਹ ਗੱਲ ਮੁੱਕ ਗਈ। ਫਿਰ ਇਹ ਆ ਗਿਆ ਜੀ ਅਸੀਂ ਬਲਵੰਤ ਸਿੰਘ ਰਾਜੋਆਣਾ ਜਿਹੜੀ ਡੈਥ ਸੈਂਟੈਂਸ ਹੈ ਉਸ ਦੀ ਜਿਹੜੀ ਉਮਰ ਕੈਦ 'ਚ ਕਰ ਦਿੱਤੀ, ਉਹਦੇ ਨਾਲ ਇੱਕ ਨਵੀਂ ਡਿਬੇਟ ਸ਼ੁਰੂ ਹੋ ਗਈ ਆਪਣੇ ਹਲਕਿਆਂ 'ਚ ਵੀ, ਸਿੱਖਾਂ 'ਚ ਵੀ, ਅਦਰ ਵੇ ਅਰਾਊਂਡ ਵੀ। ਲੇਕਿਨ ਕੁੱਲ ਮਿਲਾ ਕੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਇਸ ਉਹਨਾਂ ਦੇ ਪ੍ਰਕਾਸ਼ ਦਿਨ ਨੂੰ ਆਧਾਰ ਬਣਾ ਕੇ ਜਿਸ ਕਿਸਮ ਦਾ ਸੌਦਾ ਇਹਨਾਂ ਦੇ ਬਾਹਰ ਐਮਬੈਸੀਆਂ ਕੌਂਸੂਲੇਟ ਵੀ ਵੇਚ ਰਹੇ ਨੇ, ਕਿਸ ਕਿਸਮ ਦਾ ਲਿਟਰੇਚਰ ਪ੍ਰੋਡਿਊਸ ਕਰਕੇ ਉਹ ਕੀ ਕਰ ਰਹੇ ਨੇ, ਇਹਦਾ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਬਹੁਤ ਸਾਰਾ ਉਹ ਹਿੰਦੂਤਵੀ ਏਜੰਡੇ ਵਾਲਾ ਲਿਟਰੇਚਰ ਬਾਹਰਲੇ ਐਮਬੈਸੀਆਂ ਮਿਸ਼ਨ ਜਿਹੜੀਆਂ ਨੇ ਉਹ ਖੜੇ ਕਰ ਰਹੇ ਨੇ। ਔਰ ਅਸੀਂ ਦੂਸਰੇ ਸੈਗਮੈਂਟ 'ਚ ਦੇਖਾਂਗੇ ਕਿ ਕਿਵੇਂ ਇਹਨਾਂ ਦੇ ਡਿਪਲੋਮੈਟ ਔਰ ਐਨਵੋਏ ਉਹ ਸਿੱਧੇ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੇ ਨੇ। ਗੁਰਦੁਆਰਿਆਂ 'ਚ ਵੀ ਉਹਨਾਂ ਨੇ ਆਪਣੇ ਜਿਹੜੇ ਟੌਂਟ ਬਟੌਂਟ ਨੇ ਉਹਨਾਂ ਰਾਹੀਂ ਜਿਹੜੇ ਸਰਕਾਰੀ ਕਿਸਮ ਦੇ ਬੰਦੇ ਨੇ ਉਹ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਵੇਂ ਕਿ ਇੰਡੀਅਨ ਐਮਬੈਸਡਰ ਨੇ ਵੀਕਐਂਡ ਤੇ ਕੀਤਾ, ਉਹ ਅਸੀਂ ਜ਼ਿਕਰ ਕਰਾਂਗੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਟਰੂਲੀ ਜੇ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਨਾਲ ਇਹਨਾਂ ਦਾ ਲਗਾਵ ਹੁੰਦਾ ਹੈ ਤੇ ਮੋਦੀ UN ਜਨਰਲ ਅਸੈਂਬਲੀ ਦੀ ਆਪਣੇ 27 ਸਤੰਬਰ ਦੀ ਤਕਰੀਰ 'ਚੋਂ ਗਾਂਧੀ ਦੇ 150 ਸਾਲਾ ਜਨਮ ਦਿਨ ਦੀ ਗੱਲ ਕਰ ਰਿਹਾ ਹੈ, ਉਹ ਵਿਵੇਕਾਨੰਦ ਦੇ 125 ਸਾਲ ਹੋਣ ਦੀ ਗੱਲ ਕਰ ਰਿਹਾ ਹੈ ਸ਼ਿਕਾਗੋ 'ਚ
ਵਰਲਡ ਪਾਰਲੀਮੈਂਟ ਵਰਲਡ ਰਿਲੀਜਨ ਪਾਰਲੀਮੈਂਟ ਦੇ ਵਿੱਚ, ਲੇਕਿਨ ਉਹਨੂੰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਯਾਦ ਨਹੀਂ ਆਇਆ। ਔਰ ਜਿਹੜੇ ਇਹਨਾਂ ਦੇ ਟੌਂਟ ਪਟਾਉਣ ਮਨਜਿੰਦਰ ਸਰਸੇ ਵਰਗੇ ਸਿਟਿੰਗ ਐਮਪੀ ਨੇ ਇੰਡੀਆ ਗੇਟ ਦੇ ਬਾਹਰ ਵੱਡਾ ਫੰਕਸ਼ਨ ਹੋਇਆ, ਕਿੰਨੇ ਜੀ 280 ਰਾਗੀ, ਇਹ ਕੀ ਲਿਆ ਕੇ ਹਿੰਦੂਆਂ ਵਾਲੀਆਂ ਸਾਰੀਆਂ ਗੱਲਾਂ ਸਿੱਖਾਂ 'ਚ ਵਾੜ ਰਹੇ ਨੇ। ਕੀਰਤਨ ਹੁੰਦਾ ਹੈ, ਕੀਰਤਨ ਜਾਂ ਸੰਗਤ ਕਰਦੀ ਹੈ, ਤੁਸੀਂ ਉਹਨਾਂ ਦੀ ਪੂਰਾ ਜਿਹੜਾ ਉਹ ਬਿਠਾ ਕੇ ਸਟੇਜ ਤੇ 200 ਬੰਦੇ, ਲੋ ਜੀ ਬਹੁਤ ਗੁਰਬਾਣੀ ਦਾ ਗਾਇਨ, ਕਿੰਨਾ ਵਾਹ 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 ਵਾਹ, ਮਜ਼ਾ ਆ ਗਿਆ। 200 ਉਹ 'ਚ ਅਮਿਤ ਸ਼ਾਹ ਨੂੰ ਸੱਦਿਆ ਹੋਇਆ, ਦੂਸਰੇ ਸਾਰੇ ਜਿਹੜੇ ਨੇ ਉਹਨਾਂ ਦੇ ਟ੍ਰੇਟਰ ਕਿਸਮ ਦੇ ਬੰਦੇ, ਜਿਹੜੇ ਕਿ ਤੁਹਾਡੀ ਫਿਲਾਸਫੀ ਨੂੰ ਜਿਹੜਾ ਉਹ ਨੈਗੇਟ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਬਿਲਕੁਲ ਉਸ ਕੰਟੈਕਸਟ ਦੇ ਵਿੱਚ ਜਿਹੜਾ ਹਿੰਦੂਤਵਾਦੀ ਭਗਤੀ ਲਹਿਰ ਦਾ ਹਿੱਸਾ ਹੈ, ਜਿਹਦੇ 'ਚ ਅਲਟੀਮੇਟਲੀ ਡੋਮੀਨੈਂਸ ਬ੍ਰਾਹਮਣ ਦੀ ਹੁੰਦੀ ਹੈ, ਉਸ ਸਾਰੇ ਪਾਰਟ ਨੂੰ ਕਰ ਰਹੇ ਨੇ। ਸੋ ਇੱਕ ਪਾਸੇ ਉਹਨਾਂ ਨੇ ਇੱਕੋ ਵੇਲੇ ਸਿੱਖਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਰਾਦਰ ਇਸ ਦੇ ਉੱਤੇ ਜਿਹੜੀ ਹੈ ਉਹ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਸਿੱਖ ਟਿਕ ਕੇ ਬੈਠ ਜਾਣ। ਲੇਕਿਨ ਜ਼ਾਹਰ ਹੈ ਵੀ ਅਸੀਂ ਇਹਨਾਂ ਸਾਰੀਆਂ ਚਾਲਾਂ ਨੂੰ ਸਮਝਦੇ ਹਾਂ ਔਰ ਇਸ ਨੂੰ ਨਾਲ ਦੀ ਨਾਲ ਜਿੱਥੇ ਅਸੀਂ ਐਕਸਪੋਜ਼ ਵੀ ਕਰਦੇ ਹਾਂ, ਉੱਥੇ ਜੇ ਵਰਲਡ ਸਿੱਖ ਪਾਰਲੀਮੈਂਟ ਲੈਵਲ ਦੇ ਉੱਤੇ ਗੱਲ ਅੱਗੇ ਨੂੰ ਤੁਰਦੀ ਹੈ ਤੇ ਇਹ ਸਾਡੇ ਕੋਲ ਇੱਕ ਹੋਰ ਵੀ ਪਲੇਟਫਾਰਮ ਹੋਏਗਾ ਜਿਹਦੇ ਥੱਲੇ ਅਸੀਂ ਇਹਨਾਂ ਨੂੰ ਐਕਸਪੋਜ਼ ਕਰਾਂਗੇ। ਪਰ ਮੈਂ ਈਵਨ ਗੁਆਂਢੀ ਮੁਲਕ ਦੇ ਹਵਾਲੇ ਨਾਲ ਵੀ ਪਾਕਿਸਤਾਨ ਦੇ ਦੇਖ ਰਹੇ ਹਾਂ ਕਿ ਇੱਕਦਮ ਫੋਕਸ ਜਿਹੜਾ ਜਿਹੜੀਆਂ ਉੱਥੇ ਇਨਰ ਪਾਰਟੀਆਂ ਨੇ ਸਮੇਤ ਆਪੋਜੀਸ਼ਨ ਦੇ ਔਰ ਜਿਹੜੀ ਹਕੂਮਤ ਹੈ ਉਹਨਾਂ ਦਾ ਸਾਰਾ ਹੁਣ ਲੱਗਾ ਹੋਇਆ ਕਿ ਫਜ਼ਲੁਰ ਰਹਿਮਾਨ ਨੇ ਜਿਹੜਾ ਆਜ਼ਾਦੀ ਮਾਰਚ, ਇਹ ਕਿਉਂ ਜਿਹਾ ਨਾਂ ਵੀ ਹੈ, ਜੇ ਤੁਸੀਂ ਆਜ਼ਾਦੀ ਮਾਰਚ ਤਾਂ ਕਸ਼ਮੀਰੀਆਂ ਦੀ ਆਜ਼ਾਦੀ ਲਈ ਕਰੋ, ਲੇਕਿਨ ਉੱਥੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੀ ਉਹਨਾਂ ਨੂੰ ਇੱਕ ਆਪੋਜੀਸ਼ਨ ਨੂੰ ਮੌਕਾ ਮਿਲ ਰਿਹਾ ਹੈ ਤੇ ਹਕੂਮਤ ਇਸ ਕੰਮ ਤੇ ਲੱਗ ਗਈ ਕਿ ਜੀ ਉਹਨਾਂ ਨੂੰ ਉੱਥੇ ਪਹੁੰਚਣ ਦੇਣਾ, ਨਹੀਂ ਪਹੁੰਚਣ ਦੇਣਾ, ਜੇ ਪਹੁੰਚ ਗਏ ਤਾਂ ਕੀ ਹੋਏਗਾ, ਨਾ ਪਹੁੰਚੇ ਤਾਂ ਕੀ ਹੋਏਗਾ। ਤੇ ਇਮਰਾਨ ਖਾਨ ਸਾਹਿਬ ਚੰਗਾ ਕੰਮ ਕਰ ਰਹੇ ਨੇ ਕਿ ਭਾਈ ਇਸਲਾਮਿਕ ਈਰਾਨ ਹੋਏ, ਸਾਊਦੀ ਅਰੇਬੀਆ ਹੋਏ, ਆਪਸੀ ਭਰਾ ਮੁਲਕ ਨੇ, ਕਿ ਉਹਨਾਂ ਦੀ ਜਿਹੜੀ ਹੈ ਉਹ ਆਪਸੀ ਸੁਲਹ ਸਫਾਈ ਹੋਏ। ਪਰ ਮੈਂ ਸਮਝਦਾ ਹਾਂ ਵੀ ਜਦੋਂ ਤੁਹਾਡੇ ਆਪਣੇ ਘਰ ਅੱਗ ਲੱਗੀ ਹੁੰਦੀ ਹੈ ਤੇ ਫਿਰ ਤੁਸੀਂ ਇਸ ਗੱਲ ਦਾ ਜ਼ਰੂਰ ਫਿਕਰ ਕਰੋ ਕਿ ਭਾਈ ਕਸ਼ਮੀਰੀ ਵੀ 80 ਲੱਖ ਤੁਹਾਡੇ ਵੱਲ ਉਸੇ ਹੋਪ ਨਾਲ ਦੇਖ ਰਹੇ ਨੇ, ਕਿਉਂਕਿ 27 ਸਤੰਬਰ ਕਲਾਈਮੈਕਸ ਸੀ ਜਦੋਂ ਇਮਰਾਨ ਖਾਨ ਸਾਹਿਬ ਨੇ ਆਪਣੀ ਐਕਸਲੈਂਟ ਪ੍ਰੈਜੈਂਟੇਸ਼ਨ ਦਿੱਤੀ। ਤੇ ਜੇ ਉਸ ਦਾ ਤੁਸੀਂ ਫੋਲੋ ਅਪ ਕਰਕੇ ਕੋਈ ਹੋਰ ਸਟ੍ਰੈਟੇਜਾਈਜ਼ ਨਹੀਂ ਕਰਦੇ, ਜਾਂ ਤਾਂ ਇਹ ਸੀ ਕਿ ਜਿਵੇਂ ਇਰਾਨੀਅਨ ਪ੍ਰੈਜ਼ੀਡੈਂਟ ਨਾਲ ਗੱਲਬਾਤ ਹੋਈ ਉਹਦੇ 'ਚ ਕਸ਼ਮੀਰ ਦਾ ਮੁੱਦਾ ਵੀ, ਭਾਵੇਂ ਉਹਦਾ ਫੋਕਸ ਇੱਕੋ ਹੀ ਗੱਲ ਹੈ ਡਿਪਲੋਮੇਸੀ ਦਾ, ਜੇ ਕਸ਼ਮੀਰ ਦਾ ਮੈਂਸ਼ਨ ਵੀ ਹੁੰਦਾ ਤੇ ਇਹ ਕਿਹਾ ਜਾ ਸਕਦਾ ਕਿ ਵੀ ਚਲੋ ਜਿੱਥੇ ਉਹ ਉਸ ਖਿੱਤੇ ਦੇ ਵਿੱਚ ਇੱਕ ਸਟੇਟਸਮੈਨ ਲਾਈਕ ਬਿਹੇਵ ਕਰਕੇ ਉਸ ਪੀਸ ਲਈ ਕੋਸ਼ਿਸ਼ ਕਰ ਰਹੇ ਨੇ, ਕਸ਼ਮੀਰ ਜਿਹੜਾ ਉਹ ਭੁੱਲਿਆ ਨਹੀਂ ਹੈ। ਇਸੇ ਤਰ੍ਹਾਂ ਜੇ ਸਾਊਦੀ ਅਰੇਬੀਆ ਜਾਣਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਉਹ ਇਸ ਕਿਸਮ ਦੀ ਗੱਲ ਹੁੰਦੀ। ਪਰ ਮੈਨੂੰ ਇਹ ਲੱਗਦਾ ਹੈ ਕਿਤੇ ਨਾ ਕਿਤੇ, ਔਰ ਇਹੀ ਹਾਲ ਉਹਨਾਂ ਦੇ ਵੱਡੇ ਵੱਡੇ ਟਾਕ ਸ਼ੋਜ਼ ਦਾ, ਉਹਨਾਂ 'ਚ ਕਸ਼ਮੀਰ ਲਫ਼ਜ਼ ਹੀ ਮੈਂਸ਼ਨ ਨਹੀਂ ਹੈ। ਔਰ ਮੈਨੂੰ ਅੱਜ 2-3 ਆਪਣੇ ਭਰਾਵਾਂ ਨੇ ਕਾਲ ਕਰਕੇ ਕਿਹਾ ਜੀ ਦਰਦ ਤੁਹਾਨੂੰ ਹੀ ਜ਼ਿਆਦਾ ਕਸ਼ਮੀਰ ਦਾ। ਮੈਂ ਕਿਹਾ ਜੀ ਹਾਂ ਮੈਨੂੰ ਹੀ ਜ਼ਿਆਦਾ ਹੈ, ਕਿਉਂਕਿ ਅਸੀਂ ਉਹਨਾਂ ਹਾਲਾਤਾਂ ਨੂੰ ਦੇਖਿਆ ਹੋਇਆ ਕਿ ਜਦੋਂ ਕੋਈ ਤੁਹਾਡੇ ਲਈ ਆਵਾਜ਼ ਨਹੀਂ ਉਠਾ ਰਿਹਾ ਹੁੰਦਾ ਤੇ ਫਿਰ ਤੁਹਾਡੀ ਹਾਲਤ ਕੀ ਹੁੰਦੀ ਹੈ। ਔਰ ਅੱਜ ਜਦੋਂ ਕਿ ਸਾਡੇ ਕੋਲ ਇੱਕ ਪਲੇਟਫਾਰਮ ਹੈ ਆਪਣੀ ਗੱਲ ਕਹਿਣ ਦਾ, ਅਸੀਂ ਜਿਹੜਾ ਕੋਈ ਇਹ ਨਹੀਂ ਹੈ ਵੀ ਅਸੀਂ ਕੋਈ ਇਤਿਹਾਸ ਸਿਰਜ ਰਹੇ, ਨਾ ਹੀ ਮੈਨੂੰ ਕਦੇ ਫਿਕਰ ਹੁੰਦਾ ਪਹਿਲਿਆਂ ਦਾ ਇਤਿਹਾਸ ਅਸੀਂ ਕਿੰਨਾ ਕੁ ਪੜ੍ਹ ਲਿਆ ਤੇ ਕਿ ਜਿਹੜਾ ਅਸੀਂ ਸਿਰਜ ਰਹੇ ਹਾਂ ਜਾਂ ਸਾਡੇ ਨਾਲ ਜੁੜਿਆ ਕੋਈ ਹੋਏਗਾ, ਇਹ ਵੀ ਇੱਕ ਐਵੇਂ ਭੁਲੇਖਾ ਜਿਹਾ ਹੀ ਹੁੰਦਾ। ਕਈ ਜਿਹੜੇ ਨੇ ਆਪਣਾ ਨਾਂ ਉਹ ਜੀ ਅਸੀਂ ਇਹ ਕੀਤਾ, ਨਾਂ ਨੂੰ ਕੋਈ ਨਹੀਂ ਹੈ। ਮੈਂ ਇਹ ਸਮਝਦਾ ਕਿ ਐਟਲੀਸਟ ਜੇ ਤੁਹਾਡੀ ਆਪਣੀ ਜ਼ਮੀਰ ਹੈ ਔਰ ਤੁਸੀਂ ਜਿੱਥੇ ਇਹ ਠੀਕ ਹੈ। ਮੈਂ ਇੱਕ ਬੜੀ ਪੰਜਾਬੀ ਪੁਰਾਣੀ ਫਿਲਮ ਪਾਕਿਸਤਾਨ 'ਚ 1959 ਦੇ ਵਿੱਚ ਰਿਲੀਜ਼ ਹੋਈ, ਅੱਜ ਵੀ ਜਿਹੜੀਆਂ ਕਲਾਸਿਕ ਫਿਲਮਾਂ ਨੇ ਉਹਨਾਂ 'ਚ ਉਹਦਾ ਜ਼ਿਕਰ ਹੁੰਦਾ, ਕਰਤਾਰ ਸਿੰਘ। ਇਹ ਜਿੱਥੇ 47 ਦੀ ਵੰਡ, ਪਾਗਲਪਨ ਦਾ ਦੌਰ, ਉਸ ਦੇ ਉੱਤੇ ਫੋਕਸ ਕਰਦੀ ਹੈ। ਉਹਦੇ 'ਚ ਇੱਕ ਕਰੈਕਟਰ ਵੀ ਹੈ ਜਿੱਥੇ ਕਿ ਇੱਕ ਮੁਸਲਮਾਨ ਬੱਚੀ ਜਿਹਨੂੰ ਇੱਕ ਸਿੱਖ ਬਾਪ ਨੇ ਜਿਹੜਾ ਇੱਕ ਸਿੱਖ ਪਰਿਵਾਰ ਨੇ ਉਹਨਾਂ ਹਾਲਾਤਾਂ 'ਚ ਪਨਾਹ ਦਿੱਤੀ ਹੋਈ ਹੈ, ਉਹਨਾਂ ਦਾ ਆਪਣਾ ਹੀ ਜਵਾਨ ਲੜਕਾ ਜਿਹੜਾ ਉਹ ਉਸ ਦੇ ਉੱਤੇ ਮੈੜੀ ਅੱਖ ਰੱਖਦਾ ਹੈ। ਉਹਨੇ ਉਹਨੂੰ ਪਹਿਲਾਂ ਵਾਰਨ ਕੀਤਾ ਹੋਇਆ ਸੀ ਕਿ ਦੇਖੀ ਕਿਤੇ ਮੈਨੂੰ ਮੇਰੇ ਫਰਜ਼ ਔਰ ਇਹ ਸਾਰੇ ਪੁੱਤਰ ਮੋਹ ਦੇ ਵਿੱਚ ਨਾ ਫਸਾਈ ਤੇ ਮੈਂ ਡੰਡੀ ਨਹੀਂ ਮਾਰਦਾ। ਤੇ ਜਦੋਂ ਇਵੈਂਚੁਅਲੀ ਉਹ ਲੜਕਾ ਉਸ ਕਿਸਮ ਦੀ ਹਰਕਤ ਕਰਦਾ ਤੇ ਬਾਪ ਜਿਹੜਾ ਉਹਨੂੰ ਗੋਲੀ ਮਾਰ ਕੇ ਮਾਰ ਦਿੰਦਾ ਔਰ ਉਹਦੇ 'ਚ ਉਹਨੂੰ ਕਹਿੰਦਾ ਕਿ ਦੇਖ ਪੁੱਤਰ, ਗੈਰਤਮੰਦ ਇਨਸਾਨ ਦੀ ਜ਼ਿੰਦਗੀ ਬੜੀ ਮੁਸ਼ਕਲਾਂ ਵਾਲੀ ਹੁੰਦੀ ਹੈ।
ਜੀ ਔਰ ਮੈਨੂੰ ਇਹ ਬਹੁਤ ਜਿਵੇਂ ਕੋਈ ਚੀਜ਼ ਤੁਹਾਡੇ ਡੀਪ ਜਿਹੜੀ ਟੱਚ ਹੈ, ਕਰਦੀ ਹੈ। ਜੇ ਤੁਸੀਂ ਬੇਗੈਰਤ ਹੋ, ਤੁਹਾਡੀਆਂ ਕੋਈ ਵੈਲਿਊਜ਼ ਹੀ ਨਹੀਂ ਨੇ, اخلاق ਹੀ ਨਹੀਂ ਹੈ, ਫਿਰ ਤਾਂ ਤੁਸੀਂ ਜਿੱਥੇ ਮਰਜ਼ੀ ਹੋ ਠੀਕ ਹੈ। ਉਹ ਤਾਂ ਸੂਰ ਦੀ ਤਰ੍ਹਾਂ ਤੁਸੀਂ ਆਪਣਾ ਢਿੱਡ ਭਰੀ ਜਾਓ, ਸੂ ਸੂ ਕਰਦੇ ਆ ਨਿਆਣੇ ਜੰਮੀ ਜਾਓ। ਥੋੜੀ ਨਿਆਣੇ ਜੰਮਦੀ ਹੈ ਸੂਰਨੀ, ਉਸ ਕਿਸਮ ਦਾ ਹੀ ਉਹ ਸਾਰਾ ਹਿੱਸਾ ਹੁੰਦਾ ਹੈ। ਜੀ ਔਰ ਵੱਡਾ ਤਬਕਾ ਜਿਹੜਾ ਹੈ ਉਹ ਡੇ ਟੂ ਡੇ ਕਰਕੇ ਉਹਨਾਂ ਦੇ ਲਈ ਇੱਕ ਖਬਰ ਜਿਹੜੀ ਹੈ, ਕਸ਼ਮੀਰ ਕੱਲ ਤੱਕ ਖਬਰ ਸੀ, ਅੱਜ ਉਹ ਖਬਰ ਨਹੀਂ ਹੈ, ਕੱਲ ਨੂੰ ਕੋਈ ਹੋਰ ਹੋਏਗੀ। ਪਰ ਮੈਂ ਸਮਝਦਾ ਹਾਂ ਵੀ ਇਹ ਜਿਨ੍ਹਾਂ ਦਾ ਈਮਾਨ ਹੈ ਔਰ ਜਿਨ੍ਹਾਂ ਦੇ ਕੋਲ ਗੈਰਤ ਹੈ, ਜੀ ਉਹ ਇਵੇਂ ਨਹੀਂ ਐਵੇਂ ਨਹੀਂ ਕਰਦੇ। ਕਰਦੇ। ਉਹਨਾਂ ਦੇ ਲਈ ਇਹ ਸਾਡਾ ਭਾਵੇਂ ਬਾਣੀ ਦਾ ਹਿੱਸਾ ਨਹੀਂ ਹੈ, ਪਰ ਮੈਨੂੰ ਇਹ ਦੀਵਾਨਾਂ ਦੇ ਵਿੱਚ, ਸਿੱਖ ਦੀਵਾਨਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ, ਹੁਣ ਵੀ ਸ਼ਾਇਦ ਪੜ੍ਹਦੇ ਹੋਣਗੇ, ਪਤਾ ਨਹੀਂ, ਪਰ ਇਹ ਸੰਗਤ ਜੋਟੀਆਂ ਦੇ ਨਾਲ ਪੜ੍ਹਦੀ ਹੁੰਦੀ ਸੀ ਔਰ ਉਹਦੀਆਂ ਲਾਈਨਾਂ ਸੀ ਕਿ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹ ਨਾ ਛੋੜੀਏ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਏ। ਜੀ ਇਹਦੇ ਚ ਕਿ ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋੜੀਏ, ਵੀ ਜਿਹਦੀ ਤੁਸੀਂ ਬਾਹ ਫੜ ਲਓ, ਜਿਸ ਦਾ ਤੁਸੀਂ ਸਹਾਰਾ ਬਣ ਜਾਓ, ਫਿਰ ਆਪਣਾ ਸਿਰ ਦੇ ਦਿਓ, ਉਹਦੀ ਬਾਹ ਨਹੀਂ ਛੱਡਣੀ ਹੈ। ਔਰ ਮੈਨੂੰ ਇਹ ਲੱਗ ਰਿਹਾ ਹੈ ਵੀ ਅੱਜ 1.5 ਬਿਲੀਅਨ ਦੇ ਲਗਭਗ ਇਸਲਾਮਿਕ ਮਮਾਲਕ, 57 ਉਹਨਾਂ ਦੇ ਦੇਸ਼, ਜਿਨ੍ਹਾਂ ਦੇ ਵਿੱਚ ਜੇ ਛਾਤੀ ਤਾਣ ਕੇ ਇੱਕੋ ਇੱਕ ਮੁਲਕ ਪਾਕਿਸਤਾਨ ਖੜਾ ਸੀ, ਪਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਵੀ ਅੱਜ ਜੋ ਹਾਲਾਤ ਉੱਥੇ ਰੂਲਿੰਗ ਔਰ ਆਪੋਜੀਸ਼ਨ ਦੋਨਾਂ ਦੇ ਮੈਂ ਦੇਖ ਰਿਹਾ ਹਾਂ, ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਹੱਥਾਂ ਚੋਂ ਵੀ ਜਿਹੜੀ ਗ੍ਰਿਪ ਹੈ ਕਸ਼ਮੀਰੀਆਂ ਦੀ, ਜਿਹੜੀ ਇਹਨਾਂ ਨੇ ਬਾਹ ਫੜਨ ਦੀ ਗੱਲ ਕੀਤੀ ਸੀ, ਉਹ ਗ੍ਰਿਪ ਢਿੱਲੀ ਹੋ ਰਹੀ ਹੈ। ਔਰ ਜਿਵੇਂ ਅਸੀਂ ਬਿਗਨਿੰਗ ਦੇ ਵਿੱਚ ਹੀ ਇਸ ਸੈਗਮੈਂਟ ਨੂੰ ਕਿਹਾ ਕਿ ਵੀ ਕੀ ਜਿਹੜਾ ਡਰੈਗਨ ਔਰ ਐਲੀਫੈਂਟ ਦੇ ਡਾਂਸ ਦੇ ਵਿੱਚ ਕਸ਼ਮੀਰੀ ਕੈਜੂਅਲਟੀ ਬਣ ਗਏ ਨੇ। ਕਸ਼ਮੀਰ ਇਸ਼ੂ ਦਾ ਕਾਰਨ ਹੋ ਗਿਆ ਇਸ ਲਈ ਕਿਉਂਕਿ ਜ਼ਾਹਰ ਹੈ ਕਿ ਐਲੀਫੈਂਟ ਭਾਰਤ ਦੀ ਪਛਾਣ ਦਾ ਜਿਹੜਾ ਉਹ ਐਨੀਮਲ ਹੈ, ਹਾਥੀ। ਔਰ ਚੀਨ ਦਾ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਦਾ ਕੈਲੰਡਰ ਈਅਰ ਵੀ ਹੁੰਦਾ, ਡਰੈਗਨ ਉਹਨਾਂ ਦਾ। ਔਰ ਚਾਈਨੀਜ਼ ਪ੍ਰੈਜ਼ੀਡੈਂਟ ਇੰਡੀਆ ਆਏ 2 ਦਿਨ, ਐਤਕੀ ਝੂਲਾ ਝੁਲਾਇਆ ਤਾਂ ਨਹੀਂ ਦਿਖਾਇਆ, ਪਰ ਚੇਨਈ ਦੇ ਵਿੱਚ ਖੂਬ ਮਾਸ ਪਰੋਸਿਆ, ਪਤਾ ਨਹੀਂ ਹੁਣ ਦੇਸੀ ਗਾਵਾਂ ਦਾ ਸੀ ਕਿ ਅੰਗਰੇਜ਼ੀ ਗਾਵਾਂ ਦਾ ਸੀ, ਸੱਪ ਸੁੱਪ ਵੀ ਖਵਾਇਆ ਹੋਣਾ ਉਹਨਾਂ ਨੂੰ, ਕੋਈ ਬਾਂਦਰ ਦਾ ਦਿਮਾਗ ਵੀ ਖਵਾਇਆ ਹੋਣਾ। ਹੁਣ ਉਹਨਾਂ ਨੂੰ ਖੁਸ਼ਜੂ ਕਰਨਾ ਇਹਨਾਂ ਨੂੰ ਕਿ ਵੀ, ਔਰ ਉਹ 2 ਰੋਜ਼ਾ ਉਹਦਾ ਸਾਡਾ ਕੋਈ ਕੰਸਰਨ ਨਹੀਂ ਹੈ, ਉਹ ਤਾਂ ਚਲੋ ਹਸਪਿਟੈਲਿਟੀ ਔਰ ਇਹ ਉਹ ਦੇ ਥੱਲੇ। ਔਰ ਮੋਦੀ ਨੇ ਡਰਾਮਾ ਵੀ ਕੀਤਾ ਕਿ ਬਾਹਰ ਜਾ ਕੇ ਉਹ ਕਾਗਜ਼ ਚੁੱਕ ਕੇ ਬੈਗ ਚ ਪਾ ਰਿਹਾ, ਉਹ ਬਾਅਦ ਚ ਆਇਆ ਵੀ ਖਿਲਾ ਰਿਹਾ ਵੀ ਆਪ ਹੀ ਸੀ, ਉਹ ਵੀ ਆ ਗਏ ਕੈਮਰਿਆਂ 'ਚ ਕਿ ਵੀ ਕੀ ਹੈਗਾ, ਇਦਾਂ ਦੇ ਡਰਾਮੇ ਵੀ ਹੋ ਗਏ। ਪਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹ ਜਿਹੜੀ 2 ਰੋਜ਼ਾ ਤੋਂ ਬਾਅਦ, ਕਿਉਂਕਿ ਉਸ ਤੋਂ ਪਹਿਲਾਂ ਇਮਰਾਨ ਖਾਨ ਚਾਈਨਾ ਗਏ ਸੀ, ਉੱਥੇ ਵੀ ਗੱਲ ਹੋਈ, ਫਾਈਨਲ ਜੁਆਇੰਟ ਸਟੇਟਮੈਂਟ 'ਚ ਇਹੀ ਸੀ ਕਿ ਵੀ ਇਹ ਜਿਹੜਾ ਮੁੱਦਾ ਹੈ ਅਸੀਂ ਉਹਦੇ ਤੇ ਨਜ਼ਰ ਰੱਖੀ ਹੋਈ ਹੈ। ਪਰ ਇਸ 2 ਦਿਨ ਦੀ ਗੱਲਬਾਤ ਤੋਂ ਬਾਅਦ ਜਿਹੜੀ ਡੰਕੇ ਦੀ ਚੋਟ ਦੇ ਉੱਤੇ ਭਾਰਤੀ ਜਿਹੜੇ ਉਹਨਾਂ ਦੇ ਫੋਰਨ ਸੈਕਟਰੀ ਨੇ ਕਹੀ, ਇੰਡੀਆ ਚਾਈਨਾ ਸੈਕੰਡ ਇਨਫਾਰਮਲ ਸਮਿਟ, ਕਸ਼ਮੀਰ ਇਸ਼ੂ ਨਾਟ ਰੇਜ਼ਡ ਔਰ ਡਿਸਕਸਡ ਡਿਊਰਿੰਗ ਟਾਕਸ, ਸੇਜ਼ ਫੋਰਨ ਸੈਕਟਰੀ ਵਿਜੇ ਗੋਖਲੇ। ਵਿਜੇ ਗੋਖਲੇ ਨੇ ਕਿਹਾ ਜੀ ਕਿ ਬਿਲਕੁਲ ਜਿਹੜਾ ਇਹ ਕਸ਼ਮੀਰ ਇਸ਼ੂ ਡਿਸਕਸ ਹੀ ਨਹੀਂ ਹੋਇਆ ਔਰ ਇਹ ਗੱਲ ਗਲਤ ਨਹੀਂ ਹੋਏਗੀ, ਕਿਉਂਕਿ ਚਾਈਨਾ ਨੇ ਇਹਨੂੰ ਕੰਟਰਡਿਕਟ ਵੀ ਨਹੀਂ ਕੀਤਾ। ਔਰ ਈਵਨ ਜਿਹੜਾ ਚਾਈਨਾ ਦਾ ਐਮਬੈਸਡਰ ਹੈ ਦਿੱਲੀ ਦੇ ਵਿੱਚ, ਉਹਦੀ ਸਟੇਟਮੈਂਟ ਹੈ, ਚਾਈਨਾ ਇੰਡੀਆ ਸ਼ੁੱਡ ਹੈਲਪ ਈਚ ਅਦਰ ਅਕੰਪਲਿਸ਼ देयर ਗੋਲਸ, ਕਿ ਉਹ ਇੱਕ ਦੂਜੇ ਦੀ ਮਦਦ ਕਰਨ ਆਪਣੇ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਲਈ। ਔਰ ਇਹ ਜਿਹੜੀ ਸਟੇਟਮੈਂਟ ਖਾਸ ਤੌਰ ਤੇ ਮੈਂ ਜਿਹੜੀ ਕਿ ਡਰੈਗਨ ਔਰ ਐਲੀਫੈਂਟ ਦੇ ਡਾਂਸ ਦੀ ਗੱਲ ਕੀਤੀ ਹੈ, ਇਹ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਲਫ਼ਜ਼ ਨੇ, ਜਿਹਦੇ ਚ ਉਹਨਾਂ ਨੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਹੈਜ਼ ਲਿਸਟਡ 6 proposals to realize a scenario where the dragon and the elephant dance together। 6 ਨੁਕਤੀ ਪ੍ਰੋਗਰਾਮ ਚਾਈਨੀਜ਼ ਪ੍ਰੈਜ਼ੀਡੈਂਟ ਨੇ ਦਿੱਤਾ ਹੈ ਤਾਂ ਕਿ ਐਲੀਫੈਂਟ ਔਰ ਡਰੈਗਨ ਇਕੱਠੇ ਨਾਚ ਕਰ ਸਕਣ। ਔਰ ਉਹ ਅਸੀਂ ਕਸ਼ਮੀਰ ਮੁੱਦੇ ਦੀ ਗੱਲ ਕਰ ਰਹੇ ਹਾਂ ਤੇ ਉੱਥੇ ਗੱਲ ਹੋ ਰਹੀ ਹੈ ਕਿ ਚਾਈਨੀਜ਼ ਫੋਰਨ ਮਿਨਿਸਟਰੀ ਕੋਟਡ ਸ਼ੀ ਐਜ਼ ਸੁਜੈਸਟਿੰਗ a 100-year plan to rejuvenate ties between the 2 countries during which differences should not dim the overall situation of bilateral cooperation। 100 ਸਾਲ ਦੀ ਕੋਆਪਰੇਸ਼ਨ ਜੀ। ਔਰ ਉਹਦੇ ਚ ਉਹਨਾਂ ਨੇ ਕਿਹਾ ਜੀ ਕਿ ਉਹਦੇ ਚ ਇਹ ਜਿਹੜਾ ਕੁਝ ਹੋਰ ਵਿੱਚ ਆ ਜਾਂਦਾ ਹੈ, ਉਹ ਜਿਹੜਾ ਬਾਇਲੇਟਰਲ ਰਿਲੇਸ਼ਨਸ ਨੂੰ ਡਿਮ ਨਹੀਂ ਕਰਨਾ ਚਾਹੀਦਾ।
ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਬਾਇਲੈਟਰਲ ਟਾਈਜ਼ ਨੇ ਵੀ ਸ਼ੁੱਡ ਕਰੈਕਟਲੀ ਵਿਊ ਈਚ ਅਦਰਸ ਡਿਵੈਲਪਮੈਂਟ ਐਂਡ ਐਨਹਾਂਸ ਸਟ੍ਰੈਟੇਜਿਕ ਮਿਊਚੁਅਲ ਟਰਸਟ। ਜਿਹੜੇ 6 ਨੁਕਤੇ ਨੇ, ਮੇਰੇ ਕੋਲ ਵਕਤ ਨਹੀਂ ਹੈ ਮੈਂ ਉਹਦੇ ਡੀਟੇਲ 'ਚ ਜਾਵਾਂ, ਪਰ ਉਹਦੇ 'ਚ ਇਹ ਸੀ ਕਿ ਜੀ 100 ਸਾਲਾ ਅਸੀਂ ਪਲਾਨ ਬਣਾਈਏ, ਸਟ੍ਰੈਟੇਜਿਕ ਲੌਂਗ ਟਰਮ ਪਰਸਪੈਕਟਿਵ। ਫਿਰ ਇਹ ਜਿਹੜਾ ਸੀ ਕਿ ਟਾਈਮਲੀ ਐਂਡ ਇਫੈਕਟਿਵ ਸਟ੍ਰੈਟੇਜਿਕ ਕਮਿਊਨੀਕੇਸ਼ਨ ਇੱਕ ਦੂਸਰੇ ਦੇ ਨਾਲ ਹੋਏ, ਇਫੈਕਟਿਵਲੀ ਇੰਪਰੂਵ ਐਕਸਚੇਂਜ ਆਫ ਮਿਲਟਰੀ ਐਂਡ ਸਿਕਿਉਰਿਟੀ ਪਰਸਨਲ ਟੂ ਡਿਸਪੈਲ ਡਾਊਟਸ। ਇਹ ਮਿਲਟਰੀ ਕੋਆਪਰੇਸ਼ਨ ਦੀ ਗੱਲ ਵੀ ਹੋ ਰਹੀ ਹੈ। ਇਹਦੇ ਬਾਵਜੂਦ ਕਿ 1 ਮਿਲੀਅਨ ਫੌਜ ਨੇ ਕਸ਼ਮੀਰ ਜਾ ਕੇ ਦੱਬ ਲਿਆ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ। ਚੌਥਾ, ਪ੍ਰੈਗਮੈਟਿਕ ਕੋਆਪਰੇਸ਼ਨ ਐਂਡ ਟਾਈਟ ਟਾਈਜ਼ ਆਫ ਇੰਟਰਸਟ ਬਾਈ ਏ ਹਾਈ ਲੈਵਲ ਇਕਨੋਮਿਕ ਐਂਡ ਟ੍ਰੇਡ ਡਾਇਲੋਗ ਮੈਕੈਨਿਜ਼ਮ, ਕਿ ਜੀ ਉੱਥੋਂ ਉਹਨਾਂ ਦੀ ਫਾਰਨ ਮਿਨਿਸਟਰ ਇੱਧਰੋਂ ਹੋਏ, ਇਹ ਹੋਏ। ਪੰਜਵਾਂ, ਗ੍ਰੇਟ ਪੀਪਲ greater people and people ties, an aspect which was mentioned in detail during separate briefings, ਕਿ ਜੀ ਲੋਕਾਂ ਦਾ ਲੋਕਾਂ ਨਾਲ ਕੰਟੈਕਟ, ਮੋਰ ਲੋਕਾਂ ਨੂੰ ਵੀਜ਼ੇ ਇਧਰੋਂ ਉਧਰੋਂ। ਤੇ ਅਖੀਰ ਚ ਇੰਟਰਨੈਸ਼ਨਲ ਐਂਡ ਰੀਜਨਲ ਅਫੇਅਰਸ। ਹੁਣ ਜੇ ਗੋਖਲੇ ਕਹਿ ਰਿਹਾ ਕਸ਼ਮੀਰ ਡਿਸਕਸ ਨਹੀਂ ਹੋਇਆ, ਔਰ ਐਂਡ 'ਚ ਵੀ ਇਹ ਆਇਆ ਕਿ ਇੰਟਰਨੈਸ਼ਨਲ ਔਰ ਰੀਜਨਲ ਅਫੇਅਰਸ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਲੈਵਲ ਤੇ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੋਆਰਡੀਨੇਟਿੰਗ ਬੈਟਰ, G20, ਬ੍ਰਿਕਸ, ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ, SCO, ਸਾਊਥ ਸ਼ੰਘਾਈ ਜਾਂ ਕੋਈ ਇਹਨਾਂ ਦੀ SCO, ਸਾਊਥ ਚਾਈਨਾ ਜਾਂ ਸਾਊਥ ਸ਼ੰਘਾਈ, ਇਸ ਕਿਸਮ ਦੀ SCO ਇਹਨਾਂ ਦੀ ਆਰਗੇਨਾਈਜੇਸ਼ਨ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਇੱਕ ਵੱਡੀ ਡਿਸਅਪਾਇੰਟਮੈਂਟ ਹੈ। ਬਿਲਕੁਲ ਕਸ਼ਮੀਰੀਆਂ ਦੇ ਲਈ ਤਾਂ ਹੈ ਹੀ ਹੈ, ਸਾਡੇ ਲਈ ਵੀ ਹੈ। ਹਾਲਾਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਜਦੋਂ ਖੇਡ ਡਾਲਰਾਂ ਦੀ ਹੁੰਦੀ ਹੈ ਤੇ ਕੋਈ ਡਾਲਰ ਗਿਣਦਾ, ਕੋਈ ਡੈਡ ਬਾਡੀਜ਼ ਗਿਣਦਾ ਔਰ ਕੋਈ ਵੋਟਾਂ ਗਿਣਦਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਬੇਸ਼ੱਕ ਹਾਲਾਤ ਵੱਧ ਤੋਂ ਬਦਤਰ ਹੋ ਰਹੇ ਨੇ ਕਸ਼ਮੀਰ ਦੇ ਵਿੱਚ, ਝੂਠ ਦੇ ਨਾਲ ਬਹੁਤ ਕੁਝ ਲੁਕੋਇਆ ਜਾ ਰਿਹਾ ਹੈ, ਪਰ ਜੇ ਕਸ਼ਮੀਰੀ ਆਪਣੇ ਇਸ ਰਿਜ਼ੋਲਵ ਦੇ ਉੱਤੇ ਜੀ 71 ਦਿਨ ਤੋਂ ਖੜੇ ਨੇ, ਉੱਥੇ ਅਜੇ ਤੱਕ ਇਹ ਡੇਅਰ ਨਹੀਂ ਕਰਦੇ ਇੰਟਰਨੈਟ ਖੋਲਣ ਦੀ, ਸਕੂਲ, ਦਫ਼ਤਰ, ਦੂਜੇ ਤੀਜੇ ਬਾਜ਼ਾਰ ਉਵੇਂ ਹੀ ਬੰਦ ਨੇ, ਤੇ ਮੇਰਾ ਖਿਆਲ ਹੈ ਵੀ ਕਸ਼ਮੀਰੀ ਵੀ ਇੱਕ ਨਵੀਂ ਹਿਸਟਰੀ ਲਿਖ ਰਹੇ ਨੇ, ਔਰ ਫਿਰ ਇਹਨਾਂ ਵੱਡੀਆਂ ਤਾਕਤਾਂ ਨੂੰ ਵੀ ਦੱਸ ਸਕਦੇ ਨੇ ਕਿ ਭਾਈ ਇਹਦੇ ਬਾਵਜੂਦ ਕਿ ਤੁਸੀਂ ਅੱਖਾਂ ਮੀਟ ਲਈਆਂ ਸੀ, ਸਾਡਾ ਅੱਲਾਹ ਤਾਲਾ, ਸਾਡਾ ਰੱਬ ਸਾਡੇ ਨਾਲ ਸੀ, ਔਰ ਅਸੀਂ ਸੱਚ, ਹੱਕ, ਇਨਸਾਫ ਦੇ ਉੱਤੇ ਖਲੋਤੇ, ਔਰ ਅਸੀਂ ਖੜੇ ਰਵਾਂਗੇ ਜਦੋਂ ਤੱਕ ਕਿ ਅਸੀਂ ਆਪਣੇ ਵਤਨ ਨੂੰ, ਆਪਣੀ ਸਰਜ਼ਮੀਨ ਨੂੰ ਇਸ ਹਿੰਦੂਤਵਾ ਦੇ ਖੂਨੀ ਪੰਜੇ ਤੋਂ ਆਜ਼ਾਦ ਨਹੀਂ ਕਰਵਾ ਲੈਂਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।